ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਵਾਲੇ ਜਿਹੜੇ ਸਾਡੇ ਸਟੇਸ਼ਨ ਹੈਗੇ ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 28 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ਨੀਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਹੈਲਥ ਇੰਸ਼ੋਰੈਂਸ ਕਵਰ ਕੈਲੀਫੋਰਨੀਆ ਦੀਆਂ ਇੰਸ਼ੋਰੈਂਸ ਦਾ ਵਕਤ ਜਿਹੜਾ ਚੱਲ ਰਿਹਾ ਆ। ਇਸ ਵਾਰ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾਵੇਗਾ। ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ, ਜੁਰਮਾਨੇ ਤੋਂ ਬਚਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਹਵਾਈ ਤੋਂ ਆ ਰਹੀ। ਹਵਾਈ ਦੇ ਵਿੱਚ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਇੱਕ ਜਿਹੜਾ ਹੈਲੀਕਾਪਟਰ ਆ ਉਹ ਕਰੈਸ਼ ਹੋ ਗਿਆ ਅਤੇ ਜਿਹਦੇ ਨਾਲ 6 ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਹੈਗੀ ਆ। ਜੀ, ਕੱਲ੍ਹ ਜਿੱਦਾਂ ਆਪਾਂ ਖਬਰ ਦੇ ਵਿੱਚ ਦੱਸਿਆ ਸੀਗਾ ਵੀ ਹੈਲੀਕਾਪਟਰ ਜਿਹੜਾ ਲਾਪਤਾ ਦੱਸਿਆ ਜਾ ਰਿਹਾ ਸੀਗਾ, ਅਤੇ ਹੁਣ ਜਿਹੜੇ ਕੋਸਟ ਗਾਰਡ ਆ ਉਹਨਾਂ ਨੇ ਜਿਹੜਾ ਦੱਸਿਆ ਵੀ 6 ਲੋਕਾਂ ਦੇ ਜਿਹੜੇ ਅਵਸ਼ੇਸ਼ ਆ, ਰਿਮੇਨਸ ਆ, ਉਹ ਲੱਭ ਗਏ ਨੇ। ਅਤੇ 7 ਜਣੇ ਇਸ ਜਹਾਜ਼ ਦੇ ਵਿੱਚ, ਇਸ ਹੈਲੀਕਾਪਟਰ ਦੇ ਵਿੱਚ ਸੀਗੇ। ਇਹ ਟੂਰ ਕਰਾਉਣ ਵਾਲੇ ਹੈਲੀਕਾਪਟਰਸ ਦੇ ਵਿੱਚੋਂ ਇੱਕ ਸੀਗਾ, ਜਿਹੜੇ ਹਵਾਈਅਨ ਆਈਲੈਂਡ ਦੇ ਉੱਤੇ ਜਿਹੜਾ ਇਰਦ ਗਿਰਦ ਜਿਹੜੇ ਸੈਲਾਨੀਆਂ ਨੂੰ ਘੁਮਾਉਣ ਫਿਰਾਉਣ ਦੇ ਲਈ ਵਰਤਿਆ ਜਾਂਦਾ ਸੀਗਾ। ਅਚਨਚੇਤੇ ਕਹਿੰਦੇ ਆ ਵੀ ਜਿਹੜਾ ਉਸ ਦੇ ਵਿੱਚ ਕੋਈ ਹਾਦਸਾ ਹੋਇਆ ਅਤੇ ਹੁਣ ਉਸ ਦਾ ਬਲੈਕ ਬਾਕਸ ਜਾਂ ਉਸ ਦੀ ਰੈਕੇਜ ਜਿਹੜਾ ਲੱਭਣ ਦੀ ਕੋਸ਼ਿਸ਼ ਹੈਗੀ ਆ, ਜੋ ਵੀ ਉਸ ਦੇ ਟੁਕੜੇ ਆ, ਤਾਂ ਜੋ ਉਸ ਦੀ ਜਾਂਚ ਹੋ ਸਕੇ ਵੀ ਕੀ ਜਿਹੜੇ ਉਸ ਦੇ ਕਾਰਨ ਰਹੇ ਆ। ਇੱਕ ਟਾਈਮ ਦੇ ਉੱਤੇ ਜਿਹੜਾ ਲੱਭਣ ਦਾ ਕਾਰਜ ਆ ਉਸ ਨੂੰ ਵੀ ਰੋਕਣਾ ਪਿਆ ਸੀਗਾ, ਕਿਉਂਕਿ ਕਾਫੀ ਜ਼ਿਆਦਾ ਜਿਹੜਾ ਧੁੰਦ ਆ ਉੱਥੇ ਉਹ ਪੈ ਗਈ ਸੀਗੀ। ਅਤੇ ਬਾਅਦ ਦੇ ਵਿੱਚ ਧੁੰਦ ਛੱਡਣ ਤੋਂ ਬਾਅਦ 'ਚ ਜਦ ਦੁਬਾਰਾ US ਕੋਸਟ ਗਾਰਡ ਨੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ ਨੇ। ਸੋ ਬਹੁਤ ਹੀ ਇੱਕ ਮੰਦਭਾਗੀ ਘਟਨਾ ਜਿਹੜੀ ਆ ਹਵਾਈ ਦੇ ਵਿੱਚ ਵਾਪਰੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੈਂਸੀ ਪਲੋਸੀ ਆ, ਜਿਹੜੀ ਹਾਊਸ ਸਪੀਕਰ ਆ, ਉਹ ਕਹਿੰਦੇ ਵੀ ਹੋ ਸਕਦਾ ਵੀ ਉਹ ਸੈਨੇਟ ਦੇ ਵਿੱਚ ਜਿਹੜੇ ਇੰਪੀਚਮੈਂਟ ਵਾਲਾ ਜਿਹੜੇ ਆਰਟੀਕਲਸ ਆ ਉਹ ਨਾ ਹੀ ਭੇਜੇ, ਕਿਉਂਕਿ ਉਹਨਾਂ ਨੂੰ ਪੱਕਾ ਬਤਾਇਆ ਵੀ ਸੈਨੇਟ ਦੇ ਵਿੱਚ ਜਾ ਕੇ ਇਹ ਫੇਲ ਹੋ ਜਾਣਾ ਹੈਗਾ ਆ ਅਤੇ ਉਹਨਾਂ ਨੂੰ 67 ਵੋਟਾਂ ਚਾਹੀਦੀਆਂ ਹੈਗੀਆਂ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੇ ਲਈ। ਅਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਿਕ ਕਾਂਗਰਸਮੈਨ ਆ, ਜਿਹੜੇ ਖਾਸ ਕਰਕੇ 2018 ਦੀਆਂ ਇਲੈਕਸ਼ਨਾਂ ਦੇ ਵਿੱਚ ਜਿੱਤੇ ਸੀ, ਉਹ ਕਾਫੀ ਜਿਹੜੇ ਘਾਬਰੇ ਹੋ ਆ ਵੀ ਸਾਡੀਆਂ ਜੇ ਇੰਪੀਚਮੈਂਟ ਵਾਲਾ ਜਿਹੜਾ ਆਰਟੀਕਲਸ ਆ ਸੈਨੇਟ ਵਿੱਚ ਜਾ ਕੇ ਫੇਲ ਹੋ ਗਿਆ ਅਤੇ ਸਾਡੀਆਂ ਜਿਹੜੀਆਂ ਸੀਟਾਂ ਆ ਉਹਨਾਂ 'ਤੇ ਖਤਰਾ ਹੋ ਸਕਦਾ ਹੈਗਾ ਆ। ਸੋ ਇਸ ਕਰਕੇ ਕਹਿੰਦੇ ਵੀ ਹੋ ਸਕਦਾ ਵੀ ਨੈਂਸੀ ਪਲੋਸੀ ਜਿਹੜੀ ਆ ਉਹ ਇੰਪੀਚਮੈਂਟ ਵਾਲੇ ਆਰਟੀਕਲਸ ਉਹ ਸੈਨੇਟ ਨੂੰ ਨਾ ਹੀ ਭੇਜੇ, ਕਿਉਂਕਿ ਕੁਛ ਮਹੀਨੇ ਪਹਿਲਾਂ ਜਿਹੜੀ ਆ ਨੈਂਸੀ ਪਲੋਸੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਵੀ ਇਹਦੇ ਨਾਲ ਇੰਪੀਚਮੈਂਟ ਨਾਲ ਜਿਹੜੀ ਆ ਕੰਟਰੀ ਡਿਵਾਈਡ ਹੁੰਦੀ ਆ, ਪਲੱਸ ਜੇ ਬਾਈ ਪਾਰਟੀਸ਼ਨ ਜਿਹੜੇ ਇਕੱਠੇ ਰਲ ਕੇ ਨਹੀਂ ਇੰਪੀਚ ਹੁੰਦਾ ਤਾਂ ਫਿਰ ਉਹ ਠੀਕ ਨਹੀਂ ਹੈਗਾ। ਪਰ ਉਸ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਖਾਸ ਕਰਕੇ ਬਹੁਤ ਜ਼ਿਆਦਾ ਲੈਫਟ ਵਿੰਗ ਵਾਲੇ ਡੈਮੋਕਰੇਟ ਕਾਂਗਰਸਮੈਨ ਸੀ ਉਹਨਾਂ ਦਾ ਪਿਆ, ਅਤੇ ਉਹਨਾਂ ਨੂੰ ਫਿਰ ਕਾਂਗਰਸ ਦੇ ਵਿੱਚ ਜਿਹੜੇ ਇੰਪੀਚਮੈਂਟ ਦੇ ਆਰਟੀਕਲਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਖਿਲਾਫ ਲਿਆਉਣੇ ਪਏ। ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਅਤੇ ਜਿਹੜੇ ਕੰਟੱਕੀ ਦੇ ਸੈਨੇਟਰ ਹੈਗੇ ਨੇ ਮਿਚ ਮਕੌਨਲ, ਉਹਨਾਂ ਦੇ
ਖਿਲਾਫ ਜਿਹੜਾ ਇੱਕ op-ed ਓਪੀਨੀਅਨ ਆਰਟੀਕਲ ਬੋਸਟਨ ਕਾਲਜ ਦਾ ਕੰਟਕੀ ਦਾ ਜੰਮਿਆ ਲਾ ਪ੍ਰੋਫੈਸਰ ਉਸਨੇ ਲਿਖਿਆ ਆ, ਜਿਸ ਦੇ ਵਿੱਚ ਉਸਨੇ ਆਖਿਆ ਵੀ ਜਿਹੜੇ ਰਿਪਬਲਿਕਨ ਹੈਗੇ ਨੇ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੋਨਲ, ਉਹਨਾਂ ਨੇ ਆਪਣੀਆਂ 2 ਜਿਹੜੀਆਂ ਸਹੁੰ ਆ ਕੰਸਟੀਟਿਊਸ਼ਨ ਦੇ ਉੱਤੇ ਹੱਥ ਰੱਖ ਕੇ ਜਿਹੜੀਆਂ ਚੱਕੀਆਂ ਸੀ ਉਹਨਾਂ ਨੂੰ ਭੰਗ ਕੀਤਾ ਹੈ, ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਆਖਿਆ ਵੀ ਜਿਹੜਾ ਵਾਈਟ ਹਾਊਸ ਦੇ ਨਾਲ ਮਿਲ ਕੇ ਜਿਹੜਾ ਟਰਾਇਲ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੀ ਤਾਲਮੇਲ ਬਣਾ ਕੇ ਜਿਹੜੀ ਗੱਲ ਆ ਉਹਨਾਂ ਨੇ ਉਹ ਆਖੀ ਆ। ਇਹ ਜਿਹੜੀਆਂ ਚੀਜ਼ਾਂ ਇੱਕ ਆਰਟੀਕਲ ਦੇ ਵਿੱਚ ਉਹਨਾਂ ਨੇ ਆਪਣੇ ਓਪੀਨੀਅਨ ਆਰਟੀਕਲ ਦੇ ਵਿੱਚ ਜਿਹੜੀਆਂ ਉਹ ਛਾਪੀਆਂ ਆ, ਇਸ ਨੂੰ ਲੈ ਕੇ ਵੀ ਕਾਫੀ ਲੋਕ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਟੀਕਾ ਟਿੱਪਣੀਆਂ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਉਹ ਕਰ ਰਹੇ ਨੇ। ਕਿਹਾ ਇਹ ਵੀ ਜਾ ਰਿਹਾ ਹਰਜੋਤ ਸਿੰਘ ਜੀ, ਜਦੋਂ ਬਿਲ ਕਲਿੰਟਨ ਦੀ ਜਿਹੜੀ ਹੋਈ ਸੀਗੀ ਇੰਪੀਚਮੈਂਟ ਹਾਊਸ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਜਦ ਟਰਾਇਲ ਉਸ ਦਾ ਵੀ ਸੈਨੇਟ ਦੇ ਵਿੱਚ ਜਿਹੜਾ ਚੱਲਿਆ ਸੀ, ਉਸ ਦੇ ਵਿੱਚ ਵੀ ਜਿਹੜੇ ਡੈਮੋਕ੍ਰੇਟਸ ਨੇ ਇੱਦਾਂ ਹੀ ਜਿਹੜਾ ਆ ਉਹ ਸਾਥ ਦਿੱਤਾ ਸੀਗਾ। ਜਿਹੜੇ ਆਪੋਜੀਸ਼ਨ ਵਾਲੇ ਕਹਿੰਦੇ ਆ ਇਸ ਚੀਜ਼ ਨੂੰ, ਜਿਹੜੇ ਉੱਦਾਂ ਜਿਹੜੇ ਡੈਮੋਕ੍ਰੇਟ ਵਾਲੇ ਆ ਉਸ ਨੂੰ ਨਕਾਰਦੇ ਨੇ, ਕਹਿੰਦੇ ਵੀ ਅਸੀਂ ਫਿਰ ਵੀ ਜਿਹੜਾ ਫੇਅਰ ਰੱਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ। ਸੋ ਦੋਨੋਂ ਹੀ ਪਾਸੇ ਦੀਆਂ ਜਿਹੜੀਆਂ ਗੱਲਾਂ ਆ ਉਹ ਸੁਣਨ ਨੂੰ ਇਸ ਟਾਈਮ ਜਿਹੜੀਆਂ ਉਹ ਮਿਲ ਰਹੀਆਂ ਨੇ। ਇਹ ਹੁਣ ਆਉਣ ਵਾਲਾ ਵਕਤ ਜਿਹੜਾ ਆ ਉਹ ਦੱਸੇਗਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਹੋ ਸਕਦਾ ਵੀ ਨੈਂਸੀ ਪਲੋਸੀ ਇਸ ਦੇ ਉੱਤੇ ਕਾਫੀ ਚਿਰ ਜਿਹੜੇ ਸੈਨੇਟ ਦੇ ਵਿੱਚ ਜਿਹੜੇ ਇੰਪੀਚਮੈਂਟ ਆਰਟੀਕਲਸ ਉਹਨਾਂ ਨੂੰ ਘੱਲਣ ਤੋਂ ਜਿਹੜੀ ਆ ਉਹ ਜਿਹੜੀ ਵੇਟ ਆ ਉਹ ਕਰਦੀ ਰਹੇ, ਅਤੇ ਕਹਿੰਦੇ ਵੀ ਸ਼ਾਇਦ ਇਹੀ ਉਸ ਦੇ ਲਈ ਜਿਹੜਾ ਸ਼ਾਇਦ ਇੱਕ ਇਹੀ ਕੰਮ ਜਿਹੜਾ ਹੈ ਹਾਲ ਦੀ ਘੜੀ ਕਰ ਸਕਦੀ ਹੈ, ਕਿਉਂਕਿ ਉਸ ਦੇ ਪਾਰਟੀ ਦੇ ਵਿਦਨ ਹੀ ਜਿਹੜੇ ਪ੍ਰੋਗਰੈਸਿਵ ਲੈਫਟ ਵਾਲੇ ਸੀਗੇ ਉਹਨਾਂ ਦੇ ਪ੍ਰੈਸ਼ਰ ਅਧੀਨ ਆ ਕੇ ਜਿਹੜੇ ਇਸ ਇੰਪੀਚਮੈਂਟ ਵਾਲੇ ਜਿਹੜੀ ਕਾਰਵਾਈ ਉਹ ਸ਼ੁਰੂ ਕੀਤੀ ਸੀ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਨੈਂਸੀ ਪਲੋਸੀ ਵੀ ਇੰਪੀਚਮੈਂਟ ਵਾਲੇ ਹੱਕ ਦੇ ਵਿੱਚ ਨਜ਼ਰ ਨਹੀਂ ਸੀ ਆ ਰਹੀ। ਜੀ, ਅਗਲੀ ਖਬਰ ਜਿਹੜੀ ਆ ਮੈਕਸੀਕੋ ਤੋਂ ਆ ਰਹੀ ਆ। ਮੈਕਸੀਕੋ ਦੇ ਇੱਕ ਸ਼ਹਿਰ ਦਾ ਜਿਹੜਾ ਸਿਕਿਉਰਿਟੀ ਚੀਫ ਆ ਉਸ ਨੂੰ ਅਰੈਸਟ ਕੀਤਾ ਗਿਆ, ਜਦੋਂ ਪਿਛਲੇ ਕੁਝ ਹਫ਼ਤੇ ਪਹਿਲਾਂ US ਦੇ ਸਿਟੀਜ਼ਨ ਜਿਹੜੇ ਮੋਰਮਨ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਫਿਡਲ ਐਲੋਹੈਂਡਰੋ ਵਿਲੇਗਸ ਜਿਹੜਾ ਡਾਇਰੈਕਟਰ ਆਫ ਪਬਲਿਕ ਸੇਫਟੀ ਹੈਗਾ ਹੈਨੋਸ ਦੇ ਵਿੱਚ, ਉਹਨੂੰ ਇਸ ਮੰਗਲਵਾਰ ਨੂੰ ਉੱਥੇ ਦੇ ਜਿਹੜੇ ਮੈਕਸੀਕੋ ਦੇ ਅਟਾਰਨੀ ਜਨਰਲ ਆ ਆਫਿਸ ਨੇ ਉਹਨਾਂ ਨੇ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਉਸ ਦੇ ਸਬੰਧ ਜਿਹੜੇ ਆ ਉਹ ਰਾਈਜ਼ ਡਰੱਗ ਕਾਰਟਲ ਦੇ ਨਾਲ ਹੈਗੇ ਆ, ਅਤੇ ਉਹਨਾਂ ਨੇ ਹੀ ਜਿਹੜੇ ਇਹ ਅਮਰੀਕਨ ਮੋਰਮਨਸ ਉੱਥੇ ਰਹਿੰਦੇ ਸੀ ਉਹਨਾਂ ਦਾ ਜਿਹੜਾ ਆ ਗੋਲੀਆਂ ਮਾਰ ਕੇ ਕਤਲ ਕੀਤਾ ਸੀ। 3 ਮਦਰਸ ਅਤੇ 6 ਬੱਚੇ ਜਿਹੜੇ ਆ ਨਵੰਬਰ 4 ਨੂੰ ਸਨੋਰਾ ਮੈਕਸੀਕੋ ਦੇ ਵਿੱਚ ਗੋਲੀਆਂ ਦੇ ਨਾਲ ਜਿਹੜਾ ਸਿਨੋਲਾ ਡਰੱਗ ਕਾਰਟਲ ਆ ਉਹਨਾਂ ਨੇ ਮਾਰ ਦਿੱਤੇ ਸੀ। ਜੀ, ਅਗਲੀ ਜਿਹੜੀ ਖਬਰ ਕਰਦੇ ਹਾਂ, ਜਿਹੜੇ ਇੱਕ ਫੈਡਰਲ ਕੋਰਟ ਆ ਉਹਨਾਂ ਨੇ ਨਾਰਥ ਕੈਰੋਲੀਨਾ ਦਾ ਜਿਹੜਾ ਵੋਟਰ ID ਲਾਅ ਆ ਉਸ ਦੇ ਉੱਤੇ ਜਿਹੜਾ ਕੁਛ ਸਮੇਂ ਦੇ ਲਈ ਟੈਂਪਰੇਰੀ ਤੌਰ ਦੇ ਉੱਤੇ ਜਿਹੜੀ ਰੋਕ ਆ ਉਹ ਲਾ ਦਿੱਤੀ ਆ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਨਵਾਂ ਵੋਟਰ ID ਰਿਕੁਆਇਰਮੈਂਟ ਜਿਹੜਾ ਬਣਿਆ ਸੀਗਾ ਵੀ ਵੋਟ ਪਾਉਣ ਦੇ ਲਈ ਤੁਹਾਨੂੰ ਕੋਈ ਆਪਣੀ ਜਿਹੜੀ ID ਆ ਉਹ ਦਿਖਾਉਣ ਦੀ ਜਿਹੜੀ ਜ਼ਰੂਰਤ ਰਹੇਗੀ, ਅਤੇ 2020 ਦੇ ਵਿੱਚ ਇਹ ਲਾਗੂ ਹੋਣੀ ਸੀਗੀ। ਅਤੇ ਫੈਡਰਲ ਕੋਰਟ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਆ ਉਹ ਇੰਜੈਕਸ਼ਨ ਜਿਹੜੀ ਕੀਤੀ ਗਈ ਸੀ, ਦਾਖਲ ਕੀਤੀ ਗਈ ਸੀ, ਅਤੇ ਜਿਸ ਦੇ ਉੱਤੇ ਜਿਹੜੀ ਟੈਂਪਰੇਰੀ ਸਟੇਜ ਇਸ ਲਾਅ ਨੂੰ, ਇਸ ਕਾਨੂੰਨ ਨੂੰ ਲਾਗੂ ਹੋਣ ਦੇ ਵਿੱਚ ਕਰ ਦਿੱਤੀ ਗਈ ਆ। ਬੀਤੇ ਦਿਨਾਂ ਦੇ ਵਿੱਚ ਇੱਕ ਆਡੀਓ ਜਿਹੜੀ ਇੱਕ ਵਾਇਰਲ ਹੋਈ ਸੀ, ਜਿਸ ਦੇ ਵਿੱਚ ਕਈ GOP ਦੇ ਜਿਹੜੇ ਮੈਂਬਰਸ ਆ ਉਹ ਇਹ ਕਹਿੰਦੇ ਨਜ਼ਰ ਆਏ ਸੀਗੇ ਵੀ ਅਕਸਰ ਅਸੀਂ ਜਿਹੜੀਆਂ ਇਲੈਕਸ਼ਨ ਆ ਵੋਟਰ ਸਪਰੈਸ਼ਨ ਦੇ ਕਰਕੇ ਜਿਹੜੀਆਂ ਆ ਉਹ ਜਿੱਤਦੇ ਹੁੰਦੇ ਆ, ਅਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਸਾਈਡ ਵਾਲੇ ਜਾਂ ਲੈਫਟ ਲੀਨਿੰਗ ਜਾਂ ਐਕਟਿਵਿਸਟ ਜਿਹੜੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਵੋਟਰ ID ਰਿਕੁਆਇਰਮੈਂਟ ਆ ਉਹ ਵੋਟਰ ਸਪਰੈਸ਼ਨ ਦਾ ਇੱਕ ਹਿੱਸਾ ਜਿਹੜਾ ਉਹ ਬਣ ਜਾਂਦਾ ਹੈ, ਅਤੇ ਜਿਸ ਕਰਕੇ ਬਹੁਤ ਸਾਰੇ ਲੋਕ ਆ ਉਹ ਵੋਟ ਪਾਉਣੋਂ ਉਹ ਰਹਿ ਜਾਂਦੇ ਨੇ। ਇੱਥੇ ਬਹੁਤੇ ਜਿਹੜੇ ਹਰਜੋਤ ਸਿੰਘ ਜੀ ਥਾਵਾਂ ਦੇ ਉੱਤੇ ਵੋਟਰ ID ਇਸ ਤਰੀਕੇ ਦੇ ਨਾਲ ਫੋਟੋ ID ਦਿਖਾਉਣ ਦੀ ਜਿਹੜੀ ਆ ਕਈ ਥਾਵਾਂ ਦੇ ਉੱਤੇ ਵੋਟ ਪਾਉਣ ਦੇ ਲਈ ਜਿਹੜੀ ਉਸ ਦੀ ਜ਼ਰੂਰਤ ਨਹੀਂ ਪੈਂਦੀ ਹੋਈ, ਜਿਸ ਨੂੰ ਲੈ ਕੇ ਵੱਖ-ਵੱਖ ਲੋਕ ਜਿਹੜੇ ਉਹ ਦਾਅਵਾ ਕਰਦੇ ਰਹਿੰਦੇ ਨੇ, ਜਿਨ੍ਹਾਂ ਵਿੱਚ ਰਾਸ਼ਟਰਪਤੀ ਟਰੰਪ ਵੀ ਇੱਕ ਸੀਗੇ, ਵੀ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ, ਉਹਨਾਂ ਨੇ ਆਪਣੇ ਹੀ ਬੰਦਿਆਂ ਦੀ ਕਮੇਟੀ ਵੀ ਬਣਾਈ, ਪਰ ਉਸ ਕਮੇਟੀ ਨੂੰ ਕਿਸੇ ਵੀ ਤਰੀਕੇ ਦਾ ਕੋਈ ਸਬੂਤ ਜਿਹੜਾ ਉਹ ਨਹੀਂ ਲੱਭਾ, ਅਤੇ ਬਾਅਦ ਦੇ ਵਿੱਚ ਉਹ ਕਮੇਟੀ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਭੰਗ ਹੋ ਗਈ, ਅਤੇ ਭੰਗ ਉਹਨਾਂ ਨੇ ਜਿਹੜੀ ਉਹ ਕਰ ਦਿੱਤੀ। ਅਤੇ ਇਹ ਜਿਹੜੀ ਉਹਨਾਂ ਦੀ ਕਹੀ ਹੋਈ ਗੱਲ ਸੀ, ਜਿਸ ਨੂੰ ਉਹਨਾਂ ਦੇ ਜਿਹੜੇ ਵੀ ਵੋਟਰ ਸੀਗੇ ਜਾਂ ਉਹਨਾਂ ਦੇ ਸਮਰਥਕ ਸੀ ਉਹਨਾਂ ਨੇ ਕਾਫੀ ਉਛਾਲਿਆ ਸੀ, ਉਸ ਗੱਲ ਦੇ ਵਿੱਚ ਬਾਅਦ ਦੇ ਵਿੱਚ ਕੋਈ ਸਬੂਤ ਜਿਹੜਾ ਉਹਨਾਂ ਨੂੰ ਉਹ ਲੱਭਾ ਨਹੀਂ ਸੀਗਾ। ਸੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਪਰ ਨਾਰਥ ਕੈਰੋਲੀਨਾ ਦੇ ਵਿੱਚ ਹੁਣ 2020 ਦੇ ਵਿੱਚ ਹਾਲ ਦੀ ਘੜੀ
ਇਸ ਦੇ ਉੱਤੇ ਟੈਂਪਰੇਰੀ ਬਲੋਕ ਲੱਗਾ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਉਤਲੀ ਅਦਾਲਤ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਇਸ ਦੇ ਉੱਤੇ ਕੋਈ ਹੋਰ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਹੋ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ। ਕੈਲੀਫੋਰਨੀਆ ਦੇ ਇੱਕ ਹੈਮਟਸ਼ਾਇਰ ਜਿਹੜਾ ਕਿ ਲਾਸ ਐਂਜਲਸ ਤੋਂ 75 ਮੀਲ ਨਾਰਥ ਸਾਊਥ ਈਸਟ ਵੱਲ ਨੂੰ ਹੈਗਾ ਆ, ਉੱਥੇ ਇੱਕ ਬੜੀ ਬੁਰੀ ਖਬਰ ਆ ਰਹੀ ਆ ਵੀ ਇੱਕ ਅਪਾਰਟਮੈਂਟ ਨੂੰ ਅੱਗ ਲੱਗ ਗਈ, ਜਿਹਦੇ ਵਿੱਚ ਜਿਹੜੀਆਂ 2 ਬੱਚੀਆਂ ਅਤੇ ਇੱਕ ਜਿਹੜਾ ਬੰਦਾ ਆ ਉਹਦੀ ਮੌਤ ਹੋ ਗਈ। ਕਹਿੰਦੇ ਵੀ ਜਦੋਂ ਅੱਗ ਲੱਗ ਗਈ ਅਤੇ ਇਹ ਜਿਹੜਾ ਫਾਦਰ ਸੀ ਇਸ ਨੇ ਆਪਣੇ ਇਨਫੈਂਟ ਆਪਣੇ ਬੱਚੇ ਅਤੇ ਆਪਣੀ ਵਾਈਫ ਨੂੰ ਅਤੇ ਮੁੰਡੇ ਨੂੰ ਬਾਹਰ ਕੱਢਿਆ। ਉਹ ਤੋਂ ਬਾਅਦ ਉਹ ਨੇਬਰ ਦੇ 2 ਬੱਚੀਆਂ ਨੂੰ ਕੱਢਣ ਗਿਆ ਅਤੇ ਜਦੋਂ ਉਹ ਉਹਨਾਂ ਨੂੰ ਨਾ ਕੱਢ ਸਕਿਆ ਅਤੇ ਆਪ ਵੀ ਉਹਦੀ ਜਿਹੜੀ ਆ ਉੱਥੇ ਮੌਤ ਹੋ ਗਈ ਅਤੇ 2 ਬੱਚੀਆਂ ਦੀ ਵੀ ਜਿਹੜੀ ਆ ਅੱਗ ਦੇ ਵਿੱਚ ਮੌਤ ਹੋ ਗਈ। ਜੀ ਅਤੇ ਨਾਲ ਹੀ ਜਿਹੜਾ ਦੱਸੇ ਵੀ ਅੱਜ ਆਪਾਂ ਜਿਹੜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਵੀ ਜਿਹੜਾ ਆ ਉਹ ਜਾਣਕਾਰੀ ਦੇਣੀ ਆ। ਸੋ ਉਸ ਦੇ ਲਈ ਵੀ ਤੁਸੀਂ ਇੱਦਾਂ ਹੀ ਜਿਹੜਾ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਵੀਜ਼ਾ ਬੁਲੇਟਿਨ ਦੇ ਨਾਲ ਕੀ ਪ੍ਰੋਸੈਸਿੰਗ ਟਾਈਮਸ ਹੈਗੇ ਆ ਉਹ ਵੀ ਜਿਹੜੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ US ਅਪੀਲ ਕੋਰਟ ਦੇ ਵਿੱਚ ਫਿਸ਼ਰਮੈਨਜ਼ ਕਈ ਜਿਹੜੇ ਮਛੁਆਰੇ ਸੀਗੇ ਉਹਨਾਂ ਦੇ ਦੁਆਰਾ ਅਦਾਲਤ ਦਾ ਸਹਾਰਾ ਲਿਆ ਗਿਆ ਸੀਗਾ। ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਉਹਨਾਂ ਦੇ ਦੁਆਰਾ ਜਿਹੜਾ ਨਿਊ ਇੰਗਲੈਂਡ ਆ ਉਸ ਦੇ ਇਰਦ ਗਿਰਦ ਦਾ ਜਿਹੜਾ ਕੋਸਟ ਹੈਗਾ, ਤੱਟ ਹੈਗਾ, ਉਸ ਦੇ ਕਈ ਮੀਲ ਤੱਕ ਥਾਊਜ਼ੈਂਡਸ ਆਫ ਸਕੁਅਰ ਮਾਈਲਸ ਦਾ ਇਲਾਕਾ ਆ ਉਹਨਾਂ ਨੇ ਨੈਸ਼ਨਲ ਮੋਨੂਮੈਂਟ ਡਿਕਲੇਅਰ ਕਰਤਾ ਸੀ, ਜਿਸ ਕਰਕੇ ਉਸ ਦੇ ਵਿੱਚ ਫਿਸ਼ਿੰਗ ਜਿਹੜੀ ਆ ਉਹ ਵਰਜਿਤ ਸੀਗੀ। ਇਹ ਫਿਸ਼ਿੰਗ ਗਰੁੱਪਸ ਆ ਉਹਨਾਂ ਨੇ 2016 ਦੇ ਵਿੱਚ ਇਸ ਪ੍ਰੋਜੈਕਟ ਦੇ ਖਿਲਾਫ ਜਿਹੜਾ ਆ ਉਹ ਮਾਮਲਾ ਦਰਜ ਕੀਤਾ ਹੋਇਆ ਸੀਗਾ ਅਤੇ ਕਹਿੰਦੇ ਵੀ ਪ੍ਰੋਟੈਕਸ਼ਨ ਇਸ ਕਰਕੇ ਲਿਆਂਦੀ ਸੀ ਵੀ ਜਿਹੜੀ ਕੋਰਲ ਰੀਫ ਆ ਅਤੇ ਹੋਰ ਮਰੀਨ ਲਾਈਫ ਆ ਉਸ ਦੀ ਜਿਹੜੀ ਆ ਉਹਨਾਂ ਨੂੰ ਬਚਾਇਆ ਜਾ ਸਕੇ। ਹੁਣ US ਕੋਰਟ ਆਫ ਅਪੀਲਸ ਆ ਉਹਨਾਂ ਨੇ ਰਾਸ਼ਟਰਪਤੀ ਓਬਾਮਾ ਦੇ ਇਸ ਪ੍ਰੋਟੈਕਟਿਡ ਮਰੀਨ ਮੋਨੂਮੈਂਟ ਆ ਉਸ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਆ ਉਹ ਸੁਣਾਇਆ ਆ ਅਤੇ ਉਹਨਾਂ ਨੇ ਆਖਿਆ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਕਸ਼ਨ ਆ ਉਸ ਦੀ ਬਰਕਰਾਰ ਰਹੇਗੀ ਅਤੇ ਇੱਥੇ ਜਿਹੜੇ ਮਛੁਆਰੇ ਆ ਜਾਂ ਫਿਸ਼ਰਮੈਨ ਆ ਜਾਂ ਹੋਰ ਜਿਹੜੀਆਂ ਕੰਪਨੀਆਂ ਇਹ ਕੰਮ ਜਿਹੜੀਆਂ ਕਰਦੀਆਂ ਆ ਉਹਨਾਂ ਨੂੰ ਹੋਰ ਥਾਂ ਦੇ ਉੱਤੇ ਜਾਣਾ ਪਵੇਗਾ। ਜੀ, ਹੁਣ ਕੁਛ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਖਬਰਾਂ ਵੱਲ ਆਈਏ। ਜਿਹੜੀ ਪਹਿਲੀ ਖਬਰ ਆ ਆਪਾਂ ਪਿਛਲੇ ਦਿਨਾਂ 'ਚ ਵੀ ਸਾਂਝੀ ਕੀਤੀ ਸੀ ਵੀ ਨਿਊਯਾਰਕ ਅਤੇ ਨਿਊ ਜਰਸੀ ਦੋਨਾਂ ਸਟੇਟਾਂ ਨੇ ਜਿਹੜੇ ਇਲੀਗਲ ਇਮੀਗਰੈਂਟਸ ਹੈਗੇ ਆ, ਅਨਡਾਕੂਮੈਂਟਡ ਆ, ਉਹਨਾਂ ਨੂੰ ਲਾਇਸੈਂਸ ਦੇਣੇ, ਡਰਾਈਵਿੰਗ ਲਾਇਸੈਂਸ ਦੇਣੇ ਸ਼ੁਰੂ ਕਰ ਦਿੱਤੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਥੋਮਸ ਹੋਮਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਗੱਲ ਜਿਹੜੀ ਆ ਬਿਲਕੁਲ ਗਲਤ ਹੈਗੀ ਆ। ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਜਿਹੜਾ ਲੋਕ ਹੈਗੇ ਆ ਉਹਨਾਂ ਨੂੰ ਲਾਇਸੈਂਸ ਨਹੀਂ ਦੇਣੇ ਚਾਹੀਦੇ। ਦੂਜੇ ਪਾਸੇ ਜਿਹੜੇ ਉੱਥੇ ਦੀਆਂ ਸਰਕਾਰਾਂ ਆ ਦੋਨਾਂ ਸਟੇਟਸ ਦੀਆਂ, ਉਹ ਕਹਿੰਦੇ ਵੀ ਜੇ ਇਹਨਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਹੋਊਗੇ ਅਤੇ ਇਹ ਕੰਮ ਕਰਨਗੇ, ਟੈਕਸ ਦੇਣਗੇ, ਪਲੱਸ ਆਪਣੇ ਪਰਿਵਾਰਾਂ ਨੂੰ ਪਾਲਣਗੇ। ਪਰ ਜਿਹੜੇ ਨੋਮਨ ਹੈਗੇ ਆ ਇਹਨਾਂ ਨੇ ਹੋਮਨ ਜਿਹੜੇ ਆ ਇਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੇ ਲੈਫਟਿਸਟ ਜਿਹੜੀਆਂ ਸਰਕਾਰਾਂ ਹੈਗੀਆਂ ਆ ਉਹ ਜਿਹੜੇ ਲਾਅ ਬ੍ਰੇਕ ਕਰਕੇ ਲੋਕ ਇੱਥੇ ਆਏ ਹੋਏ ਆ ਉਹਨਾਂ ਨੂੰ ਜਿਹੜੇ ਇੱਦਾਂ ਦੇ ਬੈਨੀਫਿਟ ਦੇ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਕਹਿੰਦੇ ਵੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹੋਰ ਇੱਕ ਫੀਸ ਦੇ ਵਿੱਚ ਵਾਧਾ ਆ ਉਹ ਹੁਣ ਜਿਹੜਾ ਉਹ ਜਾ ਰਿਹਾ ਹੈਗਾ ਆ। ਕਹਿੰਦੇ ਵੀ ਸਰਕਾਰ ਦੇ ਦੁਆਰਾ 500% ਜਿਹੜਾ ਇਨਕਰੀਜ਼ ਆ ਇੱਕ ਇਮੀਗ੍ਰੇਸ਼ਨ ਦੇ ਰੈਕਟਸ ਜੇ ਕਿਸੇ ਨੇ ਕਢਾਉਣੇ ਆ ਉਸ ਦੇ ਵਿੱਚ ਹੁਣ ਹੋਵੇਗਾ। ਕਹਿੰਦੇ ਵੀ ਇਹ ਇੱਕ ਪ੍ਰਪੋਜ਼ਡ ਜਿਹੜਾ ਨਵਾਂ ਇੱਕ ਪ੍ਰਪੋਜ਼ਲ ਜਿਹੜਾ ਰੱਖਿਆ ਗਿਆ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਜਿਹੜੇ ਹਿਸਟੋਰੀਕਲ ਡਾਕੂਮੈਂਟਸ ਆ ਉਹ ਜੇ ਕਿਸੇ ਨੇ ਆਪਣੇ ਇਮੀਗ੍ਰੇਸ਼ਨ ਦੇ ਕਢਾਉਣੇ ਆ ਉਹਦੇ ਵਿੱਚ 500% ਦੀ ਜਿਹੜਾ ਵਾਧਾ ਹੋਵੇਗਾ। ਇੱਕ ਟਾਈਮ ਦੇ ਉੱਤੇ ਜਿਹੜੀ ਜਿਨ੍ਹਾਂ ਦੀ ਕੀਮਤ $40 ਜਾਂ $50 ਹੁੰਦੇ ਸੀ ਡਾਕੂਮੈਂਟਸ ਕਢਾਉਣ ਦੀ, ਉਹਨਾਂ ਦੀ ਹੁਣ ਕੀਮਤ $600 ਤੱਕ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਬੇਸਿਕਲੀ ਗਰੀਬਾਂ ਨੂੰ ਲਤਾੜਨ ਦਾ ਕੰਮ ਇਸ ਐਡਮਿਨਿਸਟ੍ਰੇਸ਼ਨ ਨੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਉਹ ਕੀਤਾ ਹੋਇਆ ਆ। ਬਾਕੀ ਹਰ ਇੱਕ ਤਰ੍ਹਾਂ ਦੀ ਜਿਹੜੀਆਂ ਫੀਸਾਂ ਦੇ ਵਿੱਚ ਜਿਹੜਾ ਉਹ ਵਾਧਾ ਕਰ ਰਹੇ ਆ ਅਤੇ ਹੁਣ ਇਮੀਗ੍ਰੇਸ਼ਨ ਡਾਕੂਮੈਂਟਸ ਦਾ ਜਿਹੜਾ ਪ੍ਰਾਈਸ ਆ ਉਹ ਵੀ ਇੰਨਾ ਜ਼ਿਆਦਾ ਜਿਹੜਾ ਵਧਾ ਰਿਹਾ ਵੀ ਮਾਤੜ ਬੰਦਾ ਕਿਤੇ ਨਾ ਕਿਤੇ ਇਹ ਆ ਉਹਨਾਂ ਨੂੰ ਇਹ ਆ ਵੀ ਕਿਤੇ ਇਮੀਗ੍ਰੇਸ਼ਨ ਆ ਉਸ ਦੇ ਲਈ ਅਪਲਾਈ ਜਿਹੜਾ ਉਹ ਨਾ ਕਰ ਸਕੇ। ਸੋ ਇਹ ਹੁਣ ਨਵੀਆਂ ਜਿਹੜੀਆਂ ਫੀਸਾਂ ਦੇ ਵਿੱਚ ਵਾਧਾ ਪ੍ਰਪੋਜ਼ਲ ਆ ਉਹ ਲਿਆਂਦਾ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿੰਨਾ ਕੋਲ ਤਾਂ ਆਲਰੇਡੀ ਅੱਗੇ $200 ਨਹੀਂ ਸੀ ਹੁੰਦਾ ਇਹ ਫੀਸਾਂ ਜਿਹੜੀਆਂ ਭਰਨ ਦੇ ਲਈ, ਹੁਣ ਇਹ ਇੱਕ ਡਾਕੂਮੈਂਟ ਦੇ ਲਈ $600 ਜਿਹੜਾ ਕਿੱਥੋਂ ਜਿਹੜੇ ਉਹ ਲੈ ਕੇ ਆਉਣਗੇ। ਇਹ ਕਿਤੇ ਨਾ ਕਿਤੇ ਓਵਰਆਲ ਉਹਨਾਂ ਦੇ ਨਾਲ ਕਹਿੰਦੇ ਧੱਕਾ ਹੋਣ ਜਾ ਰਿਹਾ ਆ। ਜੀ, ਸੋ ਬਿਲਕੁਲ ਜਿਹੜੀਆਂ
ਪਹਿਲਾਂ ਕਈ ਵਾਰੀ ਸਿਟੀਜ਼ਨ ਬਣਨ ਦੇ ਲਈ ਵੀ ਜੇ ਤੁਹਾਡਾ ਇਨਕਮ ਲੈਵਲ ਲੋ ਸੀਗਾ ਤੇ ਤੁਸੀਂ ਜਿਹੜੀ ਆ ਫ੍ਰੀ Waiver ਮਿਲ ਐਪਲੀਕੇਸ਼ਨ ਜਾਂਦਾ ਸੀ। ਵੇਵਰ ਮਿਲ ਜਾਂਦਾ ਸੀ, ਭਰ ਦਿੰਦੇ ਸੀ। ਹੁਣ ਉਹ ਵੀ ਨਹੀਂ। ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਆ, ਪਰ ਹੁਣ ਇੰਨੀਆਂ ਜ਼ਿਆਦਾ ਜਿਹੜੀਆਂ ਫੀਸਾਂ ਵਧਾਤੀਆਂ ਆ, ਸੋ ਆਮ ਲੋਕਾਂ ਦੇ ਲਈ ਜਿਹੜਾ ਆ ਉਹਨਾਂ ਨੂੰ ਜਿਹੜਾ ਦੇਣਾ ਬੜਾ ਔਖਾ ਹੈਗਾ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜੇ ਆਪਾਂ ਦੱਸਦੇ ਜਾਈਏ ਵੀ ਪਿਛਲੇ ਸਾਲ ਜਿਹੜਾ ਐਕਚੁਅਲੀ ਇਸ ਸਾਲ ਜਿਹੜਾ ਹੈਗਾ ਆ 2019 ਦਾ ਹੁਣ ਐਂਡ ਹੋ ਜਾਣਾ ਸਾਡਾ ਵੀ, ਇਹ ਜਿਹੜਾ ਲਾਸਟ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਇਸ ਸਾਲ ਦਾ, ਉਹਦੇ ਵਿੱਚ ਕੀ ਕੁਝ ਜਿਹੜੀਆਂ ਚੇਂਜਸ ਆਈਆਂ, ਬਹੁਤ ਹੀ ਡਰਾਸਟਿਕ ਚੇਂਜਸ 3 ਸਾਲਾਂ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਦੇ ਦੌਰਾਨ ਆਈਆਂ ਹੈਗੀਆਂ ਆ। ਜੇ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਵੀ ਗੁਆਂਢੀ ਮੁਲਕ ਮੈਕਸੀਕੋ ਦੇ ਨਾਲ ਜਿਹੜਾ ਆ ਉਹਨਾਂ US ਨੇ ਐਗਰੀਮੈਂਟ ਕੀਤਾ, ਜਿਹਦੇ ਮੁਤਾਬਕ ਜਿਹੜੇ ਸੇਫ ਥਰਡ ਕੰਟਰੀ ਐਗਰੀਮੈਂਟ, ਜਿਹੜੇ ਲੋਕ ਸੈਂਟਰਲ ਅਮਰੀਕਾ ਤੋਂ ਜਿਹੜਾ ਵੀਜ਼ਾ ਲੈਣ, ਜਿਹੜੇ ਪੋਲੀਟੀਕਲ ਅਸਾਈਲਮ ਲੈਣ USA ਦੇ ਵਿੱਚ ਆਉਂਦੇ ਆ, ਸੋ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕੈਵਨ ਮੈਕਲੀਲਨ ਜਿਹੜੇ ਆ ਉਹਨਾਂ ਨੇ ਤੇ ਗੌਟਮਾਲਾ ਆਫੀਸ਼ੀਅਲਸ ਨੇ ਜਿਹੜਾ ਇੱਕ ਐਗਰੀਮੈਂਟ ਕਰ ਲਿਆ ਵੀ ਹਾਂ ਉਹ ਪੋਲੀਟੀਕਲ ਅਸਾਈਲਮ ਵਾਲੇ ਲੋਕ ਜਿਹੜੇ ਵਾਪਸ ਮੈਕਸੀਕੋ ਦੇ ਵਿੱਚ ਚਲੇ ਜਾਣ, ਉਹ ਤੋਂ ਬਾਅਦ ਜਿਹੜਾ ਉਹਨਾਂ ਦੇ ਕੇਸਿਸ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈਗਾ ਆ। ਅਤੇ ਇਸੇ ਸਾਲ 2019 ਦੇ ਵਿੱਚ ਜਿਹੜੀਆਂ ਡਿਟੈਂਸ਼ਨ ਜਿਹੜੇ ਲੋਕਾਂ ਦੀ ਹੋਈ ਸੀਗੀ, ਉਹਨਾਂ ਦੇ ਡਿਟੈਂਸ਼ਨ ਦੇ ਦੌਰਾਨ ਕਈ ਲੋਕ ਜਿਹੜੇ ਆ ਇਮੀਗ੍ਰੈਂਟ ਉਹਨਾਂ ਦੀਆਂ ਮੌਤਾਂ ਹੋਈਆਂ। ਜੂਨ ਮਹੀਨੇ ਦੇ ਵਿੱਚ ਸੈਲਵਾਡੋਰ ਦਾ ਇੱਕ ਫਾਦਰ ਅਤੇ ਉਹਦੀ ਜਿਹੜੀ ਬੱਚੀ ਆ, ਦੋਨੋਂ ਹੀ ਰੀਓ ਗ੍ਰੈਂਡੇ ਜਿਹੜਾ ਏਰੀਆ ਹੈਗਾ ਆ ਮੈਕਸੀਕੋ ਦੇ ਅਤੇ US ਦੇ ਬਾਰਡਰ ਦੇ ਉੱਤੇ, ਉੱਥੇ ਉਹਨਾਂ ਦੀ ਬੋਡੀ ਜਿਹੜੀ ਹੈਗੀ ਆ ਉਹ ਪਾਣੀ ਦੇ ਉੱਤੇ ਜਿਹੜੀ ਆ ਪਾਈ ਗਈ, ਤੈਰਦੀ ਹੋਈ ਪਾਈ ਗਈ। ਅਤੇ ਇਸੇ ਤਰ੍ਹਾਂ ਇੱਕ 16 ਸਾਲਾਂ ਦਾ ਹੋਰ ਬੱਚਾ ਵੀ ਕਾਰਲੋਸ ਹਰਨਾਂਡਸ ਜਿਹੜੀ ਆ ਉਹਦੀ ਮੌਤ ਹੋਈ ਸੀ। ਸੋ ਲੋਕਾਂ ਨੂੰ ਕਹਿੰਦੇ ਵੀ ਹੁਣ ਮੈਕਸੀਕੋ ਦੇ ਵਿੱਚ ਹੀ ਰਹਿਣਾ ਪੈਣਾ ਜਦ ਤੱਕ ਉਹਨਾਂ ਦਾ ਜਿਹੜਾ ਪੋਲੀਟੀਕਲ ਅਸਾਈਲਮ ਦਾ ਕੇਸ ਜਿਹੜਾ ਆ ਉਹ ਡਿਸਾਈਡ ਨਹੀਂ ਹੁੰਦਾ। ਸਾਲ 2019 ਦੇ ਵਿੱਚ ਵੀ ਜਿਹੜੇ ਰਿਫਿਊਜੀਜ਼ ਆ ਉਹਨਾਂ ਦੀ ਗਿਣਤੀ ਬਹੁਤ ਘੱਟ ਰਹੀ ਆ USA ਦੇ ਵਿੱਚ ਐਂਟਰ ਹੋਣ ਦੇ ਲਈ। ਕਹਿੰਦੇ ਵੀ ਜਿਹੜਾ ਕੈਪ ਹੈਗਾ ਆ ਉਹ 30,000 ਰਿਫਿਊਜੀ ਦਾ ਰਹਿ ਗਿਆ ਸਤੰਬਰ 30 ਤੱਕ, ਜਿਹੜਾ ਕਿ ਪਿਛਲੇ ਸਾਲਾਂ ਦੇ ਦੌਰਾਨ ਕਾਫੀ ਘੱਟ ਆ। ਸੋ ਅਗਲੀ ਜਿਹੜੀ ਵੱਡੀ ਚੇਂਜ 2019 'ਚ ਇਹ ਹੋਈ ਆ ਵੀ ਜਿਹੜੇ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਦੀ ਐਨਰੋਲਮੈਂਟ ਹੁੰਦੀ ਹੈਗੀ ਯੂਨੀਵਰਸਿਟੀ ਦੇ ਵਿੱਚ, ਉਹ ਬਹੁਤ ਜ਼ਿਆਦਾ ਕਹਿੰਦੇ ਘੱਟ ਗਈ ਹੈਗੀ ਆ ਜੀ। ਅਤੇ TPS ਜਿਹੜਾ ਆ ਉਸ ਨੂੰ ਐਕਸਟੈਂਡ ਜਿਹੜਾ ਕੀਤਾ ਗਿਆ ਹੈ। ਕਹਿੰਦੇ ਵੀ ਜਿਹੜੇ 6 ਮੁਲਕਾਂ ਦੇ ਵਿੱਚ ਰਹਿ ਰਹੇ ਜਿਹੜੇ ਹੈਗੇ ਨੇ, 6 ਮੁਲਕਾਂ ਦੇ ਜਿਹੜੇ ਨੈਸ਼ਨਲ ਜਿੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਕੰਮ ਕਰ ਰਹੇ ਨੇ, ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ, ਉਹਨਾਂ ਦਾ ਕਿੰਨੇ ਸਟੇਟਸ ਆ ਅਰਲੀ 2021 ਤੱਕ ਜਿਹੜਾ ਆ ਉਹ ਬਚਿਆ ਰਹੇਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਵੀ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਇਸ ਨੂੰ ਵੀ ਜਿਹੜਾ ਹਟਾ ਦਿੱਤਾ ਜਾਵੇ। ਇਹ ਜਿਹੜਾ TPS ਆ ਇਹ ਅਲ ਸਲਵਾਡੋਰ, ਹੇਟੀ, ਹੋਂਡੂਰਸ, ਨੇਪਾਲ, ਨਿਕਰਾਗੁਆ, ਸੁਡਾਨ, ਇਹਨਾਂ ਮੁਲਕਾਂ ਦੇ ਲਈ ਜਿਹੜਾ ਸੀਗਾ। ਅਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦਾ ਸੀਗਾ ਵੀ ਕਿਸੇ ਨੂੰ ਵੀ ਜਿਹੜਾ ਆ ਇਸ ਦੇ ਵਿੱਚ ਐਕਸਟੈਂਸ਼ਨ ਨਾ ਮਿਲੇ ਅਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਇੱਥੋਂ ਬਾਹਰ ਜਾਣ ਦੇ ਲਈ ਆਖਿਆ ਜਾਵੇ। ਪਰ ਅਦਾਲਤਾਂ ਦਾ ਸਹਾਰਾ ਲੈਂਦੇ ਹੋਏ ਕਈ ਲੋਕਾਂ ਨੇ, ਕਈ ਜਿਹੜੀਆਂ ਸੀਗੀਆਂ ਐਸੋਸੀਏਸ਼ਨਾਂ, ਉਹਨਾਂ ਨੇ ਬਾਅਦ ਦੇ ਵਿੱਚ ਇਹਨਾਂ ਨੂੰ ਬਰਕਰਾਰ ਲੈਣ ਦੇ ਵਿੱਚ ਮੌਕਾ ਮਿਲਿਆ। ਹੁਣ 2021 ਦੇ ਵਿੱਚ ਪਤਾ ਲੱਗੇਗਾ ਵੀ ਕੀ ਇਹਨਾਂ ਦਾ ਭਵਿੱਖ ਜਿਹੜਾ ਬਾਅਦ 'ਚ ਬਣੇਗਾ। ਅਤੇ ਸਭ ਤੋਂ ਵੱਡਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਇੱਕ ਚੇਂਜ ਜਿਹੜਾ ਪਬਲਿਕ ਚਾਰਜ ਵਾਲਾ ਲਿਆਂਦਾ ਗਿਆ ਆ ਵੀ ਜਿਨ੍ਹਾਂ ਨੇ ਵੀ ਜਿਹੜੇ ਵੀ ਖਾਸ ਕਰਕੇ ਇੱਥੇ ਇਮੀਗ੍ਰੈਂਟ ਹੋ ਕੇ ਆਏ ਆ ਅਤੇ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਆਪਣਾ ਅਪਲਾਈ ਕਰਨਾ ਹੈ ਜਾਂ ਆਪਣਾ ਉਸ ਸਟੇਟਸ ਨੂੰ ਕੰਡੀਸ਼ਨਲ ਤੋਂ ਜਿਹੜਾ ਆ ਉਹ 10 ਸਾਲ ਵਾਲਾ ਜਿਹੜਾ ਉਹ ਲੈਣਾ ਆ, ਉਸ ਦੇ ਵਿੱਚ ਪਬਲਿਕ ਚਾਰਜ ਨੂੰ ਜਿਹੜਾ ਉਹ ਲਿਆਂਦਾ ਗਿਆ ਆ ਵੀ ਜੇ ਕੋਈ ਕਿਤੇ ਵੀ ਅਮਰੀਕਾ ਦੇ ਵਿੱਚ ਸਰਕਾਰ ਦੇ ਉੱਤੇ ਭਾਰ ਜਿਹੜਾ ਉਹ ਬਣਦਾ ਆ ਤਾਂ ਉਸ ਦੇ ਕਰਕੇ ਪਬਲਿਕ ਜਿਹੜੀ ਮਨੀ ਲੈਣ ਦੇ ਕਰਕੇ, ਟੈਕਸਪੇਅਰ ਮਨੀ ਮਦਦ ਲੈਣ ਦੇ ਕਰਕੇ ਉਸ ਦਾ ਉਹ ਸਟੇਟਸ ਜਿਹੜਾ ਆ ਉਹ ਖੁੰਝ ਸਕਦਾ ਆ ਜਾਂ ਉਸ ਦਾ ਗ੍ਰੀਨ ਕਾਰਡ ਜਿਹੜਾ ਉਸ ਨੂੰ ਡਿਨਾਈ ਕੀਤਾ ਜਾ ਸਕਦਾ ਆ। ਸਿਰਫ ਇਸ ਕਰਕੇ ਵੀ ਜਾਂ ਤਾਂ ਇਮੀਗ੍ਰੇਸ਼ਨ ਅਫਸਰ ਨੂੰ ਇਹ ਹੋਊਗਾ ਵੀ ਇਹ ਜਿਹੜਾ ਆ ਉਹ ਸਰਕਾਰ ਦੇ ਉੱਤੇ, ਮੁਲਕ ਦੇ ਉੱਤੇ ਜਿਹੜਾ ਉਹ ਭਾਰ ਹੈਗਾ ਆ, ਅਤੇ ਜਾਂ ਇਸ ਨੇ ਜਿਹੜੀਆਂ ਆ ਪਬਲਿਕ ਸਰਵਿਸਿਜ਼ ਜਿਹੜੀਆਂ ਆ ਉਹ ਵਰਤੀਆਂ, ਜਿਸ ਕਰਕੇ ਕਾਫੀ ਜ਼ਿਆਦਾ ਭੈ, ਕਾਫੀ ਜ਼ਿਆਦਾ ਡਰ ਜਿਹੜਾ ਆ ਖਾਸ ਕਰਕੇ ਹਰਜੋਤ ਸਿੰਘ ਜੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਉਹ ਪਾਇਆ ਗਿਆ ਹੈਗਾ ਆ। ਬਿਲਕੁਲ। ਸੋ ਇਸ ਤੋਂ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਫੈਡਰਲ ਗਵਰਨਮੈਂਟ ਆ ਉਸ ਨੇ ਬਹੁਤ ਸਾਰਾ ਜਿਹੜਾ ਡਾਟਾ ਆ
ਉਹ ਇਮੀਗ੍ਰੇਸ਼ਨ ਕੋਰਟਸ ਆ ਉਹਨਾਂ ਦੇ ਵਿੱਚੋਂ ਡਿਲੀਟ ਕਰ ਦਿੱਤਾ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਨਾਲ ਰਿਲੇਟਡ ਕੇਸਿਸ ਹੈਗੇ ਆ। ਟ੍ਰਾਂਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਨੇ ਕਾਫੀ ਸਾਲਾਂ ਤੋਂ ਉਹ ਜਿਹੜਾ ਆ ਇਮੀਗ੍ਰੇਸ਼ਨ ਕੋਰਟਸ ਦਾ ਡਾਟਾ ਉਹ ਜਿਹੜਾ ਉਹਨੂੰ ਐਨਾਲਾਈਜ਼ ਕਰ ਰਹੇ ਆ, ਅਤੇ ਉਹਨਾਂ ਨੇ ਇਹ ਲੱਭਿਆ ਵੀ ਜਿਹੜੀ ਪਿਛਲੀ ਵਾਰੀ ਅਸੀਂ ਡਾਟਾ ਲਿਆ ਸੀਗਾ ਕੋਰਟਸ ਤੋਂ, ਉਹ ਅਤੇ ਹੋਣ ਵਾਲਾ ਜਿਹੜਾ ਬਹੁਤ ਸਾਰਾ ਉਹਦੇ ਵਿੱਚ ਮਿਸਿੰਗ ਹੈਗਾ ਆ। ਸੋ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਆਪਾਂ ਪਹਿਲੀ ਖਬਰ 'ਚ ਵੀ ਦੱਸ ਰਹੇ ਸੀ ਵੀ ਜਿਹੜੇ ਸਦਰਨ ਅਮਰੀਕਨ ਕੰਟਰੀਜ਼ ਤੋਂ ਜਿਹੜੇ ਇੱਧਰ ਆ ਰਹੇ ਆ ਅਤੇ ਉਹਨਾਂ ਨੂੰ ਵਾਪਸ ਮੈਕਸੀਕੋ ਜਾ ਕੇ ਉੱਥੇ ਅਪਲਾਈ ਕਰਨਾ ਪੈਣਾ ਪੋਲੀਟੀਕਲ ਅਸਾਈਲਮ ਦਾ, ਅਤੇ ਉਹ ਜਿਹੜਾ ਡਾਟਾ ਆ ਉਸ ਨੂੰ ਟਰੈਕ ਕਰ ਰਹੇ ਸੀ ਵੀ ਕਿੰਨੇ ਲੋਕ ਜਿਹੜੇ ਆ ਬਾਹਰ ਗਏ ਹੈਗੇ ਆ, ਤਾਂ ਕਿ ਜਿਹੜਾ ਪਤਾ ਚੱਲ ਜਾਵੇ। ਪਰ ਕਹਿੰਦੇ ਵੀ ਇਹ ਡਾਟਾ ਕਿਉਂਕਿ ਮਿਸਿੰਗ ਹੈਗਾ, ਸੋ ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਫਾਈਨਲ ਰਿਜ਼ਲਟ ਕੱਢਣਾ ਉਹ ਔਖਾ ਹੈਗਾ। ਜੀ ਬਿਲਕੁਲ ਜੀ, ਪਿਛਲੀਆਂ ਹੀ ਚੀਜ਼ਾਂ ਦੇ ਵਿੱਚ ਹਰਜੋਤ ਸਿੰਘ ਜੀ ਮੈਂ ਐਡ ਕਰਦਾ ਜਾਵਾਂ ਵੀ ਹੋਰ ਕਿਹੜੇ ਇਮੀਗ੍ਰੇਸ਼ਨ ਦੇ ਮਸਲੇ ਜਿਹੜੇ 2019 ਦੇ ਵਿੱਚ ਚੇਂਜ ਹੋਏ ਆ। ਅਸਾਈਲਮ ਦੀਆਂ ਗਾਈਡਲਾਈਨਾਂ ਦੇ ਵਿੱਚ ਵੀ ਕਹਿੰਦੇ ਹਰਜੋਤ ਸਿੰਘ ਜੀ ਚੇਂਜਸ ਹੋਇਆ ਆ। ਮੌਜੂਦਾ ਜਿਹੜੀ ਸਰਕਾਰ ਆ ਉਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੇ ਵੀ ਕੋਈ ਇਮੀਗਰੈਂਟ ਅਸਾਈਲਮ ਦੇ ਲਈ ਆਉਂਦਾ ਆ ਉਹ ਭਾਲ ਦੇ ਵਿੱਚ ਆ, ਅਤੇ ਕਹਿੰਦੇ ਵੀ ਉਸ ਦੀ ਜਿਹੜੀ ਇੰਟਰਵਿਊ ਆ ਇੱਕ ਦਿਨ ਦੇ ਵਿੱਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਅਤੇ ਉਹਨਾਂ ਦੇ ਫੈਸਲੇ ਜਿਹੜੇ ਆ ਸੁਣਾਉਣ ਦੇ ਆਦੇਸ਼ ਇੱਕ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਕੋਰਟਾਂ ਨੂੰ ਜਿਹੜੇ ਉਹ ਰੱਖੇ ਹੋਏ ਨੇ। ਸੋ ਨਾਲ ਦੇ ਨਾਲ ਕਹਿੰਦੇ ਵੀ ਇੱਕ ਨਵੀਂ ਰੈਗੂਲੇਸ਼ਨ ਇਹ ਵੀ ਉਹਨਾਂ ਨੇ ਐਡ ਕੀਤੀ ਆ ਵੀ ਜਿਹੜਾ ਵੀ ਕੋਈ ਇਮੀਗਰੈਂਟ ਇੱਥੇ ਆ ਰਿਹਾ ਆ, ਜਿਹੜਾ ਵੀ ਕੋਈ ਜੇ ਉਸ ਦੇ ਉੱਤੇ ਕੋਈ ਕਨਵਿਕਸ਼ਨ ਕਿਸੇ ਵੀ ਕ੍ਰਾਈਮ ਦੀ ਜਿਹੜੀ ਉਹ ਹੈਗੀ ਆ, ਉਹ ਜਿਹੜਾ ਅਸਾਈਲਮ ਦੇ ਲਈ ਅਪਲਾਈ ਨਹੀਂ ਕਰ ਸਕਦਾ। ਇਹਨਾਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹੋਣਗੇ ਜਿਹੜੇ ਆ ਤਾਂ ਇੱਥੇ ਗਏ ਨੇ, ਉਹਨਾਂ ਨੇ ਅਜੇ ਆਪਣਾ ਪੇਪਰ ਵਰਕ ਦਾਖਲ ਨਹੀਂ ਕੀਤਾ, ਪਰ ਉਸ ਦੇ ਕਰਨ ਤੋਂ ਦੌਰਾਨ ਉਸ ਤੋਂ ਪਹਿਲਾਂ ਕਿਸੇ ਵੀ ਜਿਹੜੇ ਆ ਕ੍ਰਾਈਮ ਦੇ ਵਿੱਚ ਜਿਹੜੇ ਉਹ ਫਸੇ ਹੋ ਸਕਦੇ ਨੇ, ਜਿਨ੍ਹਾਂ ਵਿੱਚ ਆਪਾਂ ਦੇਖਿਆ ਵੀ DUI ਵੀ ਜਿਹੜੀ ਉਹ ਸ਼ਾਮਿਲ ਹੁੰਦੀ ਆ। ਸੋ ਇਹ ਹੁਣ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਇੱਕ ਨਵਾਂ ਚੇਂਜ ਜਿਹੜਾ ਕਹਿੰਦੇ ਵੀ ਸ਼ਾਇਦ ਜਲਦ ਜਿਹੜਾ ਉਹ ਆ ਸਕਦਾ ਆ, ਅਤੇ ਕਮੈਂਟ ਪੀਰੀਅਡ ਜਿਹੜੇ ਇਸ ਦੇ ਉੱਤੇ ਜਲਦ ਜਿਹੜੇ ਉਹ ਚਾਲੂ ਹੋ ਜਾਣੇ ਆ। ਬਾਕੀ ਡਾਕਾ ਵਾਲਿਆਂ ਨੂੰ ਵੀ ਜਿਹੜਾ ਅਜੇ ਲਟਕਾ ਕੇ ਰੱਖਿਆ ਹੋਇਆ। ਬਿਲਕੁਲ, ਸੁਪਰੀਮ ਕੋਰਟ ਦੇ ਕੋਲ ਇਹ ਕੇਸ ਆ। ਹੁਣ ਸੁਪਰੀਮ ਕੋਰਟ ਨੇ ਜੂਨ 2020 ਦੇ ਵਿੱਚ ਇਹਦੇ ਉੱਤੇ ਡਿਸੀਜਨ ਦੇਣਾ ਹੈਗਾ ਆ। ਲਾਈਬੇਰੀਅਨ ਨੈਸ਼ਨਲਜ਼ ਜਿਹੜੇ ਕਾਫੀ ਸਾਲਾਂ ਤੋਂ ਇੱਥੇ USA ਦੇ ਵਿੱਚ ਰਹਿ ਰਹੇ ਸੀ, ਖਾਸ ਕਰਕੇ ਨਵੰਬਰ 20 2014 ਤੋਂ ਪਹਿਲਾਂ ਅਤੇ ਉਹਨਾਂ ਨੂੰ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਹਿ ਦਿੱਤਾ ਵੀ ਉਹ ਗ੍ਰੀਨ ਕਾਰਡ ਅਤੇ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੈਗੇ ਆ। US ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਡਾਟਾ ਵੀ ਨਵਾਂ ਰਿਲੀਜ਼ ਕੀਤਾ ਹੈਗਾ। ਸਭ ਤੋਂ ਜਿਹੜਾ ਮੇਨ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਐਕਸਪੈਂਡਡ ਗਾਈਡੈਂਸ ਨੈਚੁਰਲਾਈਜੇਸ਼ਨ ਰਿਕੁਆਇਰਮੈਂਟ ਦੇ ਲਈ ਉਹਨੇ ਕੀਤੀਆਂ, ਖਾਸ ਕਰਕੇ ਗੁੱਡ ਮੋਰਲ ਕਰੈਕਟਰ ਦੀ। ਉਹ ਸੀਗਾ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ, ਉਹਨਾਂ ਨੇ ਮੋਰਲ ਕਰੈਕਟਰ ਦਾ ਜਿਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਨਵੀਆਂ ਐਡ ਕੀਤੀਆਂ। ਪਬਲਿਕ ਚਾਰਜ ਉਹਨਾਂ ਵਾਸਤੇ ਆ ਜਿਹੜੇ ਵਰਕ ਪਰਮਿਟ ਵਗੈਰਾ 'ਤੇ ਹੈਗੇ ਆ, ਅਤੇ ਇਨ ਦੀ ਐਂਡ ਉਹਨਾਂ ਨੇ ਜਿਹੜਾ ਗ੍ਰੀਨ ਕਾਰਡ ਦੇ ਲਈ ਇੱਥੇ ਅਪਲਾਈ ਕਰਨਾ ਹੈ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ। ਸੋ ਉਹਨਾਂ ਨੇ ਹਰ ਸਟੈਪ ਦੇ ਵਿੱਚ ਜਿਹੜਾ ਬਾਰ ਆ ਉਸ ਨੂੰ ਉੱਚਾ ਕਰ ਦਿੱਤਾ ਆ, ਜਿਹੜਾ ਹੋਰ ਉੱਚਾ ਕਰਤਾ ਤਾਂ ਜੋ ਘੱਟ ਤੋਂ ਘੱਟ ਲੋਕ ਜਿਹੜੇ ਆ ਉਸ ਨੂੰ ਪਾਰ ਕਰਕੇ ਇਸ ਪਾਸੇ ਵੱਲ ਨੂੰ ਜਿਹੜੇ ਉਹ ਆ ਸਕਣ। ਪਹਿਲਾਂ ਗ੍ਰੀਨ ਕਾਰਡ ਲੈਣਾ ਔਖਾ ਕਰਤਾ, ਅਤੇ ਫਿਰ ਜਿਹੜੇ ਗ੍ਰੀਨ ਕਾਰਡ ਵਾਲੇ ਆ ਉਹਨਾਂ ਨੂੰ ਸਿਟੀਜ਼ਨ ਲੈਣ ਦੇ ਲਈ ਹਰ ਇੱਕ ਤਰੀਕੇ ਦੇ ਨਾਲ ਇਹਨਾਂ ਦੀ ਟਰਾਈ ਹੈਗੀ ਆ ਵੀ ਉਸ ਨੂੰ ਜਿਹੜਾ ਆ ਉਹ ਰੋਕਿਆ ਜਾਵੇ, ਚਾਹੇ ਫੀਸਾਂ ਦਾ ਉਸ ਦੇ ਵਿੱਚ ਵਾਧਾ ਜਿਹੜਾ ਹੋਵੇ, ਇਮੀਗ੍ਰੇਸ਼ਨ ਰੈਕਡ ਕਢਾਉਣ ਦੇ ਖਰਚੇ ਨੂੰ ਜਿਹੜਾ ਉਹ ਲੈ ਕੇ ਹੋਵੇ, ਅਤੇ ਜਾਂ ਹੋਰ ਤਰੀਕੇ ਦੇ ਨਾਲ ਮੋਰਲ ਕਰੈਕਟਰ ਨੂੰ ਲੈ ਕੇ, ਅਤੇ ਜਾਂ ਨਾਲ ਦੇ ਨਾਲ ਹਰਜੋਤ ਸਿੰਘ ਪਬਲਿਕ ਚਾਰਜ ਵਾਲੀਆਂ ਚੀਜ਼ਾਂ ਨੂੰ ਲੈ ਕੇ ਉਹ ਹੋਵੇ। ਸੋ ਇਹ ਕਾਫੀ ਜਿਹੜੇ ਵੱਡੇ ਚੇਂਜਸ 2019 ਦੇ ਵਿੱਚ ਆਪਾਂ ਜਿਹੜੇ ਉਹ ਦੇਖੇ ਆ, ਅਤੇ 2020 ਦੇ ਵਿੱਚ ਵੀ ਹਰਜੋਤ ਸਿੰਘ ਜੀ ਕਾਫੀ ਅਹਿਮ ਨੇ। ਜਿੱਦਾਂ ਆਪਾਂ ਡਾਕਾ ਦੀ ਗੱਲ ਕੀਤੀ ਆ, ਜੂਨ 2020 ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਕੋਈ ਨਾ ਕੋਈ ਫੈਸਲਾ ਇਸ ਦੇ ਉੱਤੇ ਜਿਹੜਾ ਉਹ ਆ ਸਕਦਾ ਆ। ਜਿੱਦਾਂ ਆਪਾਂ ਡਰਾਈਵਰ ਲਾਇਸੈਂਸ ਦੀ ਤੁਸੀਂ ਗੱਲ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਕਿਹੜੇ ਥਾਵਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਆ ਉਹ ਦੇਖਿਆ ਜਾਊਗਾ। ਜਿਹੜੇ ਆਪਣੇ ਜਿਹੜੇ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਜਿਹੜੇ 6 ਮੁਲਕਾਂ ਵਾਲਾ ਹੈਗਾ ਆ, ਹੇਟੀ, ਹੌਂਡਰਸ, ਅਲ ਸੈਲਵਾਡੋਰ ਅਤੇ ਹੋਰ ਜਿਹੜੇ 3 ਜਿਹੜੇ ਮੁਲਕ ਆ, ਵੀ ਉਹਨਾਂ ਦੇ ਐਕਸਟੈਂਸ਼ਨ ਜਿਹੜੀ ਆ ਕੀ ਉਹਨਾਂ ਨੂੰ ਉਹ ਮਿਲੂਗੀ ਜਾਂ ਨਹੀਂ ਮਿਲੂਗੀ। ਇਸ 2019 ਦੇ ਵਿੱਚ ਸਿਰਫ ਅਤੇ ਸਿਰਫ ਇੱਕ ਲਾਈਬੇਰੀਆ ਦੇ ਹੀ ਜਿਹੜੇ ਲੋਕ ਆ, ਜਿਹੜੇ 4000 ਲੋਕ ਆ, ਜਿਨ੍ਹਾਂ ਨੂੰ ਇਨ ਦੀ ਐਂਡ ਜਿਹੜਾ ਹਰਜੋਤ ਸਿੰਘ ਜੀ ਇੱਕ ਖੁਸ਼ਖਬਰੀ ਆ ਉਹਨਾਂ ਦੇ ਲਈ ਆਈ ਆ ਵੀ ਹਾਂ ਜਿਹੜੇ ਉਹ ਇਸ ਤਰੀਕ ਤੋਂ ਪਹਿਲਾਂ ਜਿਹੜੇ ਉਹ ਆਏ ਹੋਏ ਆ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਿਟੀਜ਼ਨਸ਼ਿਪ ਦੇ ਲਈ ਜਿਹੜਾ ਪਾਥਵੇ ਆ ਉਹ ਮਿਲ ਸਕਦਾ ਹੈ। ਜੀ,
ਸੋ ਆਉਣ ਵਾਲੇ 2020 ਦੇ ਵਿੱਚ ਕੀ ਹੋਣਾ ਹੈ ਉਹ ਵੀ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ। ਤੇ ਆਪਾਂ ਹੁਣ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। मैं क्या जी बड़े खुश हूँ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 408 292 0500। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। Whether you are looking for your first home, your next home, or just want to refinance your current home, the experienced loan officers at Xander Home Loans can help. With interest rates remaining at historic lows, now is the time to act. Call Mohan Singh Chima at 559-905-2575. Xander Home Loans, where dreams do come true. NMLS ID number 1825688. All loans are subject to credit approval. ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਕਾਲ 866 252 87 81 866 252 8781। ਪ੍ਰਾਈਡ ਟਰੱਕ ਸੇਲਸ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ। ਮਹੀਨੇ ਦੇ ਅਖੀਰ ਤਾਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ। ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਅਵਲ ਟੈਕਨੋਲੋਜੀ ਵਾਲੇ ਟਰੱਕ ਡਿਸਪੈਚ ਕੋਰਸ ਅਤੇ ਟ੍ਰੇਨਿੰਗ ਦੀਆਂ ਕਲਾਸਿਸ ਸੈਕਰਾਮੈਂਟੋ ਵਿੱਚ 27, 28, 29, 30 ਜਨਵਰੀ ਨੂੰ ਲਾ ਰਹੇ ਹਨ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਹੈ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਕਹਿੰਦੇ ਪਈ ਕੈਲੀਫੋਰਨੀਆ ਦੇ ਅਰਾਊਂਡ 4 ਡਿਟੈਂਸ਼ਨ ਸੈਂਟਰ ਜਿਹੜੇ ਪ੍ਰਾਈਵੇਟ ਆ ਉਹਨਾਂ ਦੇ ਨਾਲ ਨਵਾਂ ਜਿਹੜਾ ਆ $6.5 ਬਿਲੀਅਨ ਦਾ ਕੰਟਰੈਕਟ ਸਾਈਨ ਕੀਤਾ ਆ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਬਿੱਲ ਜਿਹੜਾ ਅਸੈਂਬਲੀ ਬਿੱਲ 32 ਉਸ ਨੂੰ ਲਾ ਦੇ ਵਿੱਚ ਸਾਈਨ ਕੀਤਾ ਸੀ, ਜਿਹਦੇ ਮੁਤਾਬਕ ਉਹ ਕਹਿੰਦੇ ਸੀ ਵੀ ਜਿੰਨੇ ਵੀ ਕੈਲੀਫੋਰਨੀਆ ਦੇ ਡਿਟੈਂਸ਼ਨ ਸੈਂਟਰ ਹੈਗੇ ਆ ਉਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਜਾਵੇਗਾ। ਨਵੇਂ ਕੰਟਰੈਕਟ ਉਹਨਾਂ ਦੇ ਕਿਸੇ ਤਰ੍ਹਾਂ ਦੇ ਨਹੀਂ ਲਏ ਜਾਣਗੇ ਅਤੇ ਪੂਰੀ ਤਰ੍ਹਾਂ 2028 ਤੱਕ ਜਿੰਨੀਆਂ ਵੀ ਐਗਜ਼ਿਸਟਿੰਗ ਡਿਟੈਂਸ਼ਨ ਫੈਸਿਲਿਟੀਜ਼ ਹੈਗੀਆਂ ਇਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਜਾਊਗਾ। ਪਰ ਉਸੇ ਟਾਈਮ ਦੇ ਉੱਤੇ ਜਿਹੜੀ ਆ ਫੈਡਰਲ ਦੀ ਸਰਕਾਰ ਉਹਨਾਂ ਨੇ ਜਿਹੜੀ ਆ 4 ਪ੍ਰਾਈਵੇਟ ਡਿਟੈਂਸ਼ਨ ਜਿਹੜੇ ਸੈਂਟਰਸ ਆ ਉਹਨਾਂ ਕੰਪਨੀਆਂ ਦੇ ਨਾਲ ਨਵਾਂ ਕੰਟਰੈਕਟ ਕਰ ਰਿਹਾ ਤਾਂ ਕਿ ਜਿਹੜੇ ਇਲੀਗਲ ਲੋਕ ਹੈਗੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਸਕੇ। ਜੀ ਨਹੀਂ, ਜਿੱਦਾਂ ਆਪਾਂ ਕੱਲ੍ਹ ਹਰਜੋਤ ਸਿੰਘ ਜੀ ਖਬਰ ਜਿਹੜੀ ਸਾਂਝੀ ਕੀਤੀ ਸੀਗੀ ਵੀ ਜਿਹੜੇ ਕਈ ਇਮੀਗ੍ਰੇਸ਼ਨ ਜੱਜ ਆ ਉਹ ਐਡਮਿਨਿਸਟ੍ਰੇਸ਼ਨ ਦੀਆਂ ਪਾਲਿਸੀਜ਼ ਤੋਂ ਤੰਗ ਆ ਕੇ ਉਹ ਰਿਜ਼ਾਈਨ ਜਿਹੜਾ ਆ ਉਹ ਕਰ ਰਹੇ ਨੇ, ਅਸਤੀਫੇ ਦੇ ਰਹੇ ਨੇ। ਬੀਤੇ 2 ਸਾਲਾਂ ਦੇ ਵਿੱਚ 45 ਜਿਹੜੇ ਜੱਜ ਆ ਉਹਨਾਂ ਨੇ ਆਪੋ ਆਪਣੇ ਇਮੀਗ੍ਰੇਸ਼ਨ ਦੇ ਜਿਹੜੇ ਅਹੁਦਿਆਂ ਤੋਂ ਅਸਤੀਫੇ, ਜੱਜ ਦੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਆ। ਉਹਦੇ ਨਾਲ ਹੀ ਇੱਕ ਜਿਹੜਾ ਬੀਤੇ ਦਿਨੀ ਹਰਜੋਤ ਸਿੰਘ ਜੀ ਐਗਜ਼ੀਕਿਊਟਿਵ ਜਿਹੜਾ ਆ ਇੱਕ ਆਰਡਰ ਵੀ ਜਾਰੀ ਹੋਇਆ ਆ ਡਿਪਾਰਟਮੈਂਟ ਆਫ ਜਸਟਿਸ ਨੇ, ਜਿਹੜਾ ਦੱਸਿਆ ਆ ਉਹ ਨਵੇਂ 28 ਇਮੀਗ੍ਰੇਸ਼ਨ ਦੇ ਜੱਜ ਆ ਉਹਨਾਂ ਨੂੰ ਸਹੁੰ ਜਿਹੜੇ ਆ ਉਹ ਚੁਕਾਉਣ ਜਾ ਰਹੇ ਆ। ਕਹਿੰਦੇ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ 28 ਇਮੀਗ੍ਰੇਸ਼ਨ ਜੱਜਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਦੇ ਵਿੱਚ ਸਭ ਤੋਂ ਵੱਧ ਸੰਖਿਆ ਦੇ ਵਿੱਚ ਇਮੀਗ੍ਰੇਸ਼ਨ ਜੱਜ ਜਿਹੜੇ ਉਹ ਹੋਣਗੇ। ਇਸ ਮੌਕੇ ਜਿਹੜੇ ਇਹਨਾਂ ਨੂੰ ਮਿਲਾ ਕੇ 465 ਇਮੀਗ੍ਰੇਸ਼ਨ ਜੱਜ ਜਿਹੜੇ ਆ ਉਹ ਬੈਂਚ ਦੇ ਉੱਤੇ ਜਿਹੜੇ ਉਹ ਆ ਜਾਣਗੇ। ਸੋ ਨਵੇਂ ਜਿਹੜੇ 28 ਜੱਜ ਆ ਉਹਨਾਂ ਨੂੰ ਜਿਹੜਾ ਆ ਉਹ ਕਹਿੰਦੇ ਆ ਸਹੁੰ ਜਿਹੜੀ ਜਲਦ ਹੀ ਚੁਕਾਈ ਜਾ ਰਹੀ ਆ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜਾ ਦੁਆਰਾ। ਸੋ ਇੱਕ ਪਾਸੇ ਜਿਹੜੇ ਕੁਛ ਜੱਜ ਆ ਇਮੀਗ੍ਰੇਸ਼ਨ ਦੀਆਂ ਪੋਲਿਸੀਜ਼ ਆ ਉਸ ਨੂੰ ਲੈ ਕੇ ਆਪਣੇ ਅਸਤੀਫੇ ਜਿਹੜੇ ਉਹ ਦੇ ਰਹੇ ਆ। ਖਾਸ ਕਰਕੇ ਉਹ ਇਹ ਜਿਹੜੇ ਉਹ ਕਹਿ ਰਹੇ ਆ ਕਿਉਂਕਿ ਰਾਸ਼ਟਰਪਤੀ ਟਰੰਪ ਜਿਹੜੇ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਆ ਉਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਤਿੱਖਾ ਕ੍ਰਿਟਿਸਿਜ਼ਮ ਆ ਉਹ ਕਰਦੇ ਰਹਿੰਦੇ ਨੇ। ਉਹ ਕਹਿੰਦੇ ਨੇ ਵੀ ਬਹੁਤ ਦੇਰੀ ਜਿਹੜੀ ਆ ਇੱਥੇ ਲੱਗ ਰਹੀ ਆ। 1 ਮਿਲੀਅਨ ਤੋਂ ਵੱਧ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਕੇਸਿਸ ਜਿਹੜੇ ਆ ਬੈਕਲੌਗ ਹੋਏ ਪਏ ਨੇ ਡਿਪਾਰਟਮੈਂਟ ਆਫ ਜਸਟਿਸ ਦੀ ਇਸ ਇਮੀਗ੍ਰੇਸ਼ਨ ਜਿਹੜੇ ਜੱਜਾਂ ਦੇ ਜਿਹੜੇ ਮੋਹਰੇ ਜਿਨ੍ਹਾਂ ਦਾ ਜੇ ਇਹਨਾਂ ਨੇ ਫੈਸਲਾ ਆ ਉਹ ਸੁਣਾਉਣਾ ਆ। ਅਤੇ ਰਾਸ਼ਟਰਪਤੀ ਟਰੰਪ ਬਾਰ-ਬਾਰ ਇਹੀ ਕਹਿੰਦੇ ਰਹੇ ਆ ਵੀ ਆਪਾਂ ਨਵੇਂ ਜਿਹੜੇ ਜੱਜ ਆ ਉਹ ਭਰਤੀ ਕਰਨੇ ਆ। ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਵਾਰੀ ਮੈਮੋ ਵੀ ਜਿਹੜਾ ਜਾਰੀ ਕੀਤਾ ਸੀ ਜਿਸ ਦੇ ਵਿੱਚ ਜੱਜਾਂ ਨੂੰ ਹਦਾਇਤਾਂ ਸੀਗੀਆਂ ਵੀ ਉਹ 1 ਸਾਲ ਦੇ ਵਿੱਚ ਤਕਰੀਬਨ 600 ਜਿਹੜੇ ਕੇਸ ਆ ਉਹਨਾਂ ਦਾ ਜਿਹੜਾ ਉਹ ਨਿਪਟਾਰਾ ਕਰਨ, ਜਿਸ ਦੇ ਉੱਤੇ ਜਿਹੜੇ ਜੱਜ ਆ ਉਹ ਵੀ ਕਹਿਣ ਲੱਗੇ ਵੀ ਭਾਈ ਹੁਣ ਸਾਨੂੰ ਕੇਸ ਸੁਣਨ ਦੀ ਜਿਹੜਾ ਮੌਕਾ ਆ ਉਹ ਤਾਂ ਮਿਲਣਾ ਚਾਹੀਦਾ ਆ। ਇੱਕ ਦਿਨ ਦੇ ਵਿੱਚ 2 ਕੇਸਾਂ ਦੀ ਜਿਹੜੀ ਸੁਣਵਾਈ ਕਰਕੇ ਅਤੇ ਉਹਨਾਂ ਦਾ ਫੈਸਲਾ ਸੁਣਾਉਣਾ ਆ ਉਹ ਕੋਈ ਸੌਖਾ ਕੰਮ ਜਿਹੜਾ ਉਹ ਨਹੀਂ ਹੈਗਾ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਕਈ ਜਿਹੜੇ ਜੱਜ ਆ ਜਿਹੜੇ ਲੰਮੇ ਸਮੇਂ ਤੋਂ ਵੀ ਕੰਮ ਕਰ ਰਹੇ ਆ, ਜਿਉਂ ਵਰਕ ਦਾ ਪ੍ਰੈਸ਼ਰ ਵੀ ਉਹਨਾਂ 'ਤੇ ਇਸ ਤਰੀਕੇ ਦਾ ਵੱਧ ਰਿਹਾ, ਦਬਾਅ ਵੀ ਵੱਧ ਰਿਹਾ ਐਡਮਿਨਿਸਟ੍ਰੇਸ਼ਨ ਦਾ, ਉਸ ਦੇ ਕਰਕੇ ਉਹ ਆਪਣੀਆਂ ਜੌਬ ਤੋਂ ਉਹ ਲਾਂਭੇ ਵੀ ਹੋ ਰਹੇ ਨੇ। ਜੀ ਬਿਲਕੁਲ। ਲੀਜ਼ਾ ਡੋਰਨਲ ਇੱਕ ਜਿਹੜੀ ਰਹਿ ਚੁੱਕੀ US ਇਮੀਗ੍ਰੇਸ਼ਨ ਜੱਜ ਆ ਉਸ ਨੇ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਅੰਡਰ ਨਹੀਂ ਕੰਮ ਕਰਨਾ ਚਾਹੁੰਦੀ ਅਤੇ ਮੈਂ ਉਹਨੂੰ ਰਿਜ਼ਾਈਨ ਦੇ ਦਿੱਤਾ। ਕਹਿੰਦੇ ਪਈ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੀਅਰ ਕਰ ਰਿਹਾ ਹੈਗਾ। ਜੀ ਜੀ ਜੀ। ਅਤੇ ਆਪਾਂ ਜਿਹੜਾ ਆ ਵੀਜ਼ਾ ਬੁਲੇਟਿਨ ਵੀ ਕਰਨੀ ਹੈਗੀ। ਉਸ ਤੋਂ ਪਹਿਲਾਂ ਕਹਿੰਦੇ ਵੀ ਜਿਹੜੀਆਂ 2020 ਦੇ ਵਿੱਚ ਆਉਣ ਵਾਲਾ ਸਾਲ ਆ ਉਹਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜਾ ਆ ਕੀ ਕੁਛ ਹੋਊਗਾ, ਕੀ ਚੇਂਜਸ ਆ ਸਕਦੀਆਂ ਹੈਗੀਆਂ, ਉਹਨਾਂ ਦੇ ਉੱਤੇ ਥੋੜ੍ਹਾ ਬਹੁਤਾ ਆਪਾਂ ਡਿਸਕਸ ਕਰੀਏ। ਕਈ ਜਿਹੜੀਆਂ ਸਟੇਟਸ ਆ USA ਦੇ ਵਿੱਚ ਉਹ ਅਨਡਾਕੂਮੈਂਟਡ ਲੋਕਾਂ ਨੂੰ ਜਿਹੜਾ ਡਰਾਈਵਿੰਗ ਲਾਇਸੈਂਸ ਦੇ ਰਹੀਆਂ ਹੈਗੀਆਂ, ਪਰ ਜਿਹੜੀ ਫੈਡਰਲ ਗਵਰਨਮੈਂਟ ਆ ਇਹੀ ਲੋਕਾਂ ਨੂੰ ਡਰ ਆ ਵੀ ਕਿਤੇ ਉਹ ਸਟੇਟਸ ਤੋਂ ਉਹੀ ਡਾਟਾ ਨਾ ਲੈ ਕੇ ਫਿਰ ਉਹਨਾਂ ਲੋਕਾਂ ਦੇ ਪਿੱਛੇ ਨਾ ਚਲੇ ਜਾਣ। ਆਪਾਂ ਕੁਝ ਮਹੀਨੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ
ਉਹਨਾਂ ਕਾਰਾਂ ਦੇ ਵਿੱਚ ਘੁੰਮ ਰਹੇ ਆ ਪੂਰੇ। ਈਵਨ ਕੈਲੀਫੋਰਨੀਆ ਸੈਨੋਜ਼ੇ ਦੇ ਵਿੱਚ ਵੀ ਉਹਨਾਂ ਨੂੰ ਦੇਖਿਆ ਗਿਆ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਕੈਨਰ ਲਾਏ ਹੋਏ ਸੀ, ਲਾਇਸੈਂਸ ਪਲੇਟ ਸਕੈਨਰ, ਜਿਹਦੇ ਨਾਲ ਉਹ ਲਾਇਸੈਂਸ ਪਲੇਟ ਨੂੰ ਸਕੈਨ ਕਰਕੇ ਇੱਕਦਮ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੌਣ ਬੰਦਾ ਡਰਾਈਵ ਕਰ ਰਿਹਾ, ਕੌਣ ਓਨਰ ਹੈਗਾ। ਸੋ ਜੇ ਕੋਈ ਕਿਸੇ ਤਰ੍ਹਾਂ ਉਹ ਵਾਂਟਡ ਹੋਇਆ ਜਾਂ ਉਹਦਾ ਇਮੀਗ੍ਰੇਸ਼ਨ ਕੇਸ ਪੈਂਡਿੰਗ ਹੋਇਆ ਜਾਂ ਕਿਸੇ ਤਰ੍ਹਾਂ ਡਿਨਾਈ ਹੋਇਆ ਅਤੇ ਉਹ ਉਸ ਨੂੰ ਜਿਹੜਾ ਆ ਕੈਚ ਕਰ ਸਕਦੇ ਹੈਗੇ ਆ। ਇਸੇ ਤਰ੍ਹਾਂ 12,000 ਦੇ ਕਰੀਬ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੋਲਡਰਸ ਹੈਗੇ ਆ, ਖਾਸ ਕਰਕੇ ਮੈਸਾਚੂਸੇਟਸ ਦੇ ਵਿੱਚ ਕੰਮ ਕਰਦੇ ਆ ਉਹ। ਐਲ ਸੈਲਵਾਡੋਰ ਅਤੇ ਹੇਤੀ ਜਿਹੜੇ ਦੋਨਾਂ ਮੁਲਕਾਂ ਤੋਂ ਜਦੋਂ ਉੱਥੇ ਭੁਚਾਲ ਆਏ ਸੀ ਅਤੇ ਉਹਨਾਂ ਦੇ ਅਨਰੈਸਟ ਸੀ, ਅਤੇ ਹੌਂਡਰਾਸ ਤੋਂ ਵੀ ਬਹੁਤ ਸਾਰੇ ਲੋਕ ਇੱਥੇ ਆ ਕੇ ਉਹਨੀ ਪੋਲੀਟੀਕਲ ਸਾਈਲਮ ਲੈ ਲਿਆ ਸੀ। ਸੋ ਉਹਨਾਂ ਦੇ ਜਿਹੜੇ ਸਟੇਟਸ ਆ ਉਹਦੇ ਉੱਤੇ ਵੀ ਜਿਹੜਾ ਆ ਕੋਰਟਸ ਜਿਹੜੀਆਂ ਆ ਕੁਛ ਨਾ ਕੁਛ ਉਹ ਡਿਸੀਜ਼ਨ ਦੇ ਸਕਦੀਆਂ ਹੈਗੀਆਂ ਆ। ਡਾਕਾ ਦਾ ਆਪਾਂ ਪਹਿਲਾਂ ਦੱਸੇ ਚੁੱਕੇ ਹਾਂ ਵੀ ਜੂਨ 2020 ਦੇ ਵਿੱਚ ਜਿਹੜੇ ਡਾਕਾ ਦੇ ਅੰਡਰ 8 ਲੱਖ ਦੇ ਕਰੀਬ ਜਿਹੜੇ ਲੋਕ ਆਉਂਦੇ ਹੈਗੇ ਆ, ਉਹਨਾਂ ਦਾ ਡਿਸੀਜਨ ਜਿਹੜੀ ਆ US ਦੀ ਸੁਪਰੀਮ ਕੋਰਟ ਇਸ ਸਾਲ ਜਿਹੜੇ ਜੂਨ 2020 ਆ ਉਹਦੇ ਵਿੱਚ ਜਿਹੜਾ ਉਹ ਦੇਣਗੇ। ਜਿਹੜੀ ਇਲੈਕਸ਼ਨ ਆ 2020 ਦੀ, ਜਿਹੜੇ ਵੋਟਰਸ ਹੈਗੇ ਆ ਉਹ ਪੂਰੇ USA ਦੇ ਵਿੱਚ ਉਹ ਬਾਚ ਕਰ ਰਹੇ ਹੈਗੇ ਆ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਦੁਬਾਰਾ ਕੀ ਆ ਜਾਂਦਾ ਆ ਅਤੇ ਫਿਰ ਇਮੀਗ੍ਰੇਸ਼ਨ ਦੇ ਉੱਤੇ ਕੀ ਕੁਝ ਹੋਊਗਾ। ਸੋ ਇਹ ਵੀ ਇੱਕ ਮੇਨ ਮੁੱਦਾ ਇਸ ਵਾਰੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਹੋਊਗਾ। ਜੀ ਜੀ। ਇੱਕ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਸ ਟਾਈਮ ਫੇਸਬੁੱਕ ਦੇ ਉੱਤੇ ਅਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਆ ਹੋਕਸ, ਇੱਕ ਰਿਊਮਰ, ਇੱਕ ਫਾਲਸ ਫੇਕ ਨਿਊਜ਼ ਜਿਹੜੀ ਚੱਲ ਰਹੀ ਆ, ਜਿਸ ਦੇ ਵਿੱਚ ਉਹ ਕਹਿ ਰਹੇ ਆ ਵੀ ਅਮੈਰੀਕਨਜ਼ ਜਿਹੜੇ ਮਾਸ ਸ਼ੂਟਿੰਗ 'ਚ ਮਾਰੇ ਗਏ 2018 ਦੇ ਵਿੱਚ 194 ਸੀ, ਅਤੇ ਜਿਹੜੇ ਇਲੀਗਲ ਇਮੀਗਰੈਂਟਸ ਨੇ ਜਿਹੜੇ ਅਮੈਰੀਕਨਜ਼ ਨੂੰ ਮਾਰਿਆ ਆ ਉਹ 10,150 ਸੀਗਾ। ਇਸ ਦਾ ਜਦ ਸਰਵੇਖਣ ਜਿਹੜਾ ਕੀਤਾ ਗਿਆ, ਇਸ ਦੇ ਬਾਰੇ ਜਿਹੜਾ ਘੋਖ ਕੀਤੀ ਗਈ ਤਾਂ ਪਤਾ ਲੱਗ ਰਿਹਾ ਆ ਵੀ ਇਹ ਟੋਟਲ ਫੇਕ ਨਿਊਜ਼ ਆ, ਇਹ ਟੋਟਲ ਗਲਤ ਜਿਹੜੀ ਖਬਰ ਆ ਉਹ ਲੋਕਾਂ ਨੇ ਫੇਸਬੁੱਕ ਦੇ ਉੱਤੇ ਜਿਹੜੀ ਉਹ ਫੈਲਾਈ ਹੋਈ ਆ। ਅਤੇ ਧੜਾ ਖਾਸ ਕਰਕੇ ਜਿਹੜੇ ਟਰੰਪ ਸਪੋਰਟਰਸ ਨੇ ਜਾਂ ਰਾਈਟ ਵਿੰਗ ਵਾਲੇ ਆ, ਉਹ ਉਸ ਨੂੰ ਕਾਫੀ ਜ਼ਿਆਦਾ ਆ ਉਹ ਅੱਗੇ ਤੋਂ ਅੱਗੇ ਵੀ ਪ੍ਰਮੋਟ ਕਰ ਰਹੇ ਆ। ਕਹਿੰਦੇ ਇਸੇ ਤਰੀਕੇ ਦੀਆਂ ਜਿਹੜੀਆਂ ਖਬਰਾਂ ਆ ਉਹ ਪਹਿਲਾਂ ਵੀ ਗਲਤ ਖਬਰਾਂ ਜਿਹੜੀਆਂ ਆ ਉਹ ਬਿਆਨੀਆਂ ਗਈਆਂ ਨੇ। ਜੇ ਆਈਸ ਦੇ ਹਰਜੋਤ ਸਿੰਘ ਜੀ ਆંકੜਿਆਂ ਤੋਂ ਉੱਤੇ ਨਜ਼ਰ ਮਾਰੀਏ ਤਾਂ 2018 ਦੇ ਵਿੱਚ 1600 ਹੋਮਿਸਾਈਡ ਕਨਵਿਕਸ਼ਨ ਜਿਹੜੀਆਂ ਆ ਉਹ ਹੋਈਆਂ ਨੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਉਹ ਆਏ ਨੇ, ਅਤੇ ਇਸ ਤੋਂ ਪਿਛਲੇ ਸਾਲ ਦੇ ਵਿੱਚ ਉਹ 1531 ਜਿਹੜੀਆਂ ਉਹ ਸੀਗੀਆਂ, ਅਤੇ 10,150 ਦਾ ਜਿਹੜਾ ਆંકੜਾ ਆ ਜਿਹੜਾ ਇੱਕ ਹਿਸਾਬ ਦੇ ਨਾਲ ਵਧਾ ਚੜ੍ਹਾ ਕੇ ਕਾਫੀ ਜ਼ਿਆਦਾ ਹੀ ਵਧਾ ਚੜ੍ਹਾ ਕੇ ਜਿਹੜਾ ਦਿਖਾਇਆ ਗਿਆ ਹੈ, ਤਾਂ ਜੋ ਉਹ ਸਾਰੇ ਹੀ ਇੱਕ ਹਿਸਾਬ ਦੇ ਨਾਲ ਕਿਉਂਕਿ ਇਕੱਲਾ ਇਹਦੇ ਵਿੱਚ ਫਿਰ ਇਲੀਗਲ ਇਮੀਗਰੈਂਟ ਨੂੰ ਵੀ ਮਾੜਾ ਨਹੀਂ ਦਿਖਾਉਂਦੇ, ਕਿਉਂਕਿ ਜਦੋਂ ਫਿਰ ਰਾਈਟ ਵਿੰਗ ਵਾਲੇ ਬੋਲਦੇ ਉਹ ਫਿਰ ਕਹਿੰਦੇ ਵੀ ਸਾਰੇ ਦੇ ਸਾਰੇ ਇਮੀਗਰੈਂਟ ਜਿਹੜੇ ਉਸ ਦੇ ਵਿੱਚ ਮਾੜੇ ਆ। ਸਭ ਨੂੰ ਯਾਦ ਆ ਵੀ ਰਾਸ਼ਟਰਪਤੀ ਟਰੰਪ ਨੇ 2016 ਦੀਆਂ ਜਦੋਂ ਕੈਂਪੇਨ ਕੀਤਾ ਸੀ, ਜਿਸ ਤਰੀਕੇ ਦੇ ਨਾਲ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਜਿਹੜਾ ਇਲੀਗਲ ਬੰਦੇ ਨੇ ਗੋਲੀ ਮਾਰ ਕੇ ਜਿਹੜੀ ਇੱਕ ਕੁੜੀ ਨੂੰ ਜਿਹੜਾ ਮਾਰਿਆ ਸੀ, ਜਦ ਕਿ ਬਾਅਦ ਦੇ ਵਿੱਚ ਉਸ ਨੂੰ ਜਿਊਰੀ ਨੇ ਐਕਵਿਟ ਵੀ ਕਰ ਦਿੱਤਾ ਸੀ, ਉਸ ਨੂੰ ਸਜ਼ਾ ਵੀ ਜਿਹੜੀ ਉਸ ਦੇ ਵਿੱਚ ਉਹ ਨਹੀਂ ਸੀ ਹੋਈ, ਕਹਿੰਦੇ ਵੀ ਗਲਤੀ ਦੇ ਨਾਲ ਉਹ ਗੋਲੀ ਲੱਗੀ ਸੀ। ਉਸ ਨੂੰ ਕਾਫੀ ਜ਼ਿਆਦਾ ਵੱਡੀ ਜਿਹੜੀ ਹਰ ਕੈਂਪੇਨ ਦੇ ਵਿੱਚ ਗੱਲ ਨੂੰ ਜਿਹੜਾ ਉਹ ਬਣਾਇਆ ਅਤੇ ਉਸ ਦੇ ਬਾਰੇ ਜਿਹੜਾ ਉਹ ਦੱਸਦੇ ਰਹੇ ਆ। ਸੋ ਇਹ ਅਜਿਹੇ ਜਿਹੜੇ ਝੂਠ ਤੋਂ ਫੇਕ ਨਿਊਜ਼, ਤੇ ਰਾਸ਼ਟਰਪਤੀ ਟਰੰਪ ਤਾਂ ਖੁਦ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਹੀ ਫੇਕ ਨਿਊਜ਼ ਹੈ, ਕਈ ਵਾਰੀ ਆਪ ਹੀ ਜਿਹੜੀਆਂ ਇੱਦਾਂ ਦੀਆਂ ਫੇਕ ਨਿਊਜ਼ ਆ ਉਹ ਖੁਦ ਬੋਲ ਜਾਂਦੇ ਨੇ। ਸੋ ਬਿਲਕੁਲ ਇਸੇ ਤਰ੍ਹਾਂ ਫੇਕ ਨਿਊਜ਼ ਬਹੁਤ ਇਸ ਸਾਲ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਉਡਾਈਆਂ ਗਈਆਂ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ LA ਦੇ ਮੇਅਰ ਨੂੰ ਅਰੈਸਟ ਕਰ ਲਿਆ ਹੈਗਾ। ਸੋ ਉਹ ਜਿਹੜੀ ਨਿਊਜ਼ ਸੀ ਉਹ ਵੀ ਜਿਹੜੀ ਫੇਕ ਸੀ। ਪਰ ਇਸ ਸਾਲ ਦੇ ਦੌਰਾਨ ਬਹੁਤ ਸਾਰੇ ਜਿਹੜੇ ਇਮੀਗਰੈਂਟਸ ਗਰੁੱਪਸ ਹੈਗੇ ਆ, ਉਹਨਾਂ ਨੇ ਜਿਹੜਾ ਟਵਿੱਟਰ ਜਾਂ ਫੇਸਬੁੱਕ ਜਾਂ ਇੱਦਾਂ ਦੇ ਮੈਥਡ ਯੂਜ਼ ਕੀਤੇ, ਜਦੋਂ ਵੀ ਕਿਤੇ ਆਈਸ ਵਾਲੇ ਰੇਡ ਮਾਰਦੇ ਸੀ ਅਤੇ ਉਹ ਇੱਕਦਮ ਜਿਹੜਾ ਮੈਸੇਜ ਆ ਉਹ ਲੋਕਾਂ ਨੂੰ ਛੱਡ ਦਿੰਦੇ ਸੀ ਤਾਂ ਕਿ ਜਿਹੜਾ ਕੋਈ ਅਰੈਸਟ ਨਾ ਹੋਵੇ। ਓਕਲੈਂਡ ਦੀ ਮੇਅਰ ਦੀ ਐਗਜ਼ਾਮਪਲ ਹੈਗੀ ਆ, ਉਸ ਨੇ ਤਾਂ ਅਨਾਊਂਸ ਹੀ ਕਰ ਦਿੱਤਾ ਸੀ ਪਹਿਲਾਂ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਜਿਹੜੇ ਰੇਡ ਮਾਰਨ ਜਾ ਰਹੇ ਹੈਗੇ ਆ। ਸੋ ਓਕਲੈਂਡ ਦੀ ਮੇਅਰ ਅਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਵਾਲੇ ਆ ਉਹਨਾਂ ਦੇ ਵਿੱਚ ਕਾਫੀ ਜਿਹੜੀ ਆ ਉਹਦੇ ਵਿੱਚ ਤੂੰ ਮੈਂ ਹੋਈ ਸੀ। ਜੀ ਬਿਲਕੁਲ ਜੀ। ਆਈਸ ਵਾਲੇ ਕਹਿੰਦੇ ਸੀਗੇ ਵੀ ਤੁਸੀਂ ਇਹ ਪ੍ਰੈਸ ਕਾਨਫਰੰਸ ਕਰਕੇ ਸਾਡੇ ਜਿਹੜੇ ਆਈਸ ਦੇ ਆਫਿਸਰਸ ਆ ਉਹਨਾਂ ਦੀ ਜਾਨ ਜਿਹੜੀ ਆ ਉਹ ਤੁਸੀਂ ਖਤਰੇ ਵਿੱਚ ਪਾ ਰਹੇ ਹੋ, ਕਿਉਂਕਿ ਜਿਨ੍ਹਾਂ ਨੂੰ ਪਤਾ ਆ
ਵੀ ਜੇ ਸਾਡੇ 'ਤੇ ਛਾਪੇਮਾਰੀ ਹੋ ਸਕਦੀ ਆ ਤਾਂ ਉਹ ਅੱਗੋਂ ਕੋਈ ਗਲਤ ਕਦਮ ਵੀ ਜਿਹੜਾ ਉਹ ਚੁੱਕ ਸਕਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਇਮੀਗ੍ਰੇਸ਼ਨ ਤੋਂ ਥੋੜ੍ਹੀ ਵੈਸੇ ਜਿਹੜੀ ਉਹ ਹਟ ਕੇ ਆ। 2019 ਕਹਿੰਦੇ ਆ ਸੈਨ ਹੋਜ਼ੇ ਦੇ ਵਿੱਚ ਪੈਡੈਸਟਰੀਅਨਸ ਦੇ ਲਈ ਸਭ ਤੋਂ ਘਾਤਕ ਜਿਹੜਾ ਆ ਉਹ ਸਾਲ ਆ ਉਹ ਰਿਹਾ ਆ। ਦਰਜਨਾਂ ਹੀ ਮੌਤਾਂ ਜਿਹੜੀਆਂ ਆ ਇਸ ਸਾਲ ਦੇ ਵਿੱਚ ਸੈਨ ਹੋਜ਼ੇ ਦੇ ਵਿੱਚ ਪੈਡੈਸਟਰੀਅਨਸ ਦੇ ਉੱਤੇ ਜਿਹੜੀਆਂ ਉਹ ਉਹਨਾਂ ਦੀਆਂ ਹੋਈਆਂ ਨੇ। ਜਿਹੜੇ ਆ ਪਿਛਲੇ ਕਈ ਦਹਾਕਿਆਂ ਦੇ ਉੱਤੇ ਜੇ ਉਹ ਨਜ਼ਰ ਮਾਰਦੇ ਜਾਈਏ ਆਪਾਂ ਆਪਣੇ ਜਿਹੜੇ ਕਈ ਆਪਣੀ ਕਮਿਊਨਿਟੀ ਦੇ ਜਿਹੜੇ ਭਾਈਚਾਰੇ ਦੇ ਲੋਕ ਆ ਇੱਥੇ ਆਪਣੇ ਪੈਡੈਸਟਰੀਅਨ ਉਹਨਾਂ ਨੂੰ ਹਿੱਟ ਐਂਡ ਰਨ ਕੇਸ ਦੇ ਵਿੱਚ ਉਹਨਾਂ ਦੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਅਤੇ ਕਈ ਜਿਹੜੇ ਆ ਨੌਜਵਾਨ ਅਤੇ ਕਈ ਬਜ਼ੁਰਗ ਜਿਹੜੇ ਆ ਇਹਨਾਂ ਦੇ ਕਰਕੇ ਜਿਹੜੀਆਂ ਇਹਨਾਂ ਦੀਆਂ ਮੌਤਾਂ ਹੋਈਆਂ ਨੇ। ਸੋ ਕਾਫੀ ਜਿਹੜਾ ਖਤਰਨਾਕ ਸਾਲ ਜਿਹੜਾ ਖਾਸ ਕਰਕੇ ਸੈਨ ਹੋਜ਼ੇ ਦੇ ਲਈ ਹਰਜੋਤ ਸਿੰਘ ਜੀ ਆ ਉਹ ਸਾਬਤ ਹੋਇਆ ਆ। ਅਤੇ ਇਹ ਜਿਹੜਾ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ, ਹਰ ਵਾਰੀ ਆਪਾਂ ਦੱਸਦੇ ਹਾਂ ਵੀ ਭਾਈ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਜਿਹੜਾ ਆ ਡਰਾਈਵ ਕਰਦੇ ਆ। ਲੋਕ ਅੱਜ ਕੱਲ੍ਹ ਬਾਹਲੇ ਜਿਹੜੇ ਉਹ ਕਾਲੇ ਨੇ, ਜਦੋਂ ਤੁਸੀਂ ਰੋਡ ਵਗੈਰਾ ਵੀ ਜਦੋਂ ਤੁਸੀਂ ਉਹ ਕ੍ਰੋਸ ਵਗੈਰਾ ਕਰਨੀ ਹੁੰਦੀ ਆ ਉਸ ਚੀਜ਼ ਤੋਂ ਜਿਹੜਾ ਉਹ ਬਚਾਅ ਰੱਖਿਆ ਕਰੋ। ਸੋ ਪਲੀਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੀ। ਸੋ ਇਸੇ ਤਰ੍ਹਾਂ ਜੇ ਆਪਾਂ ਧਾਰਮਿਕ ਗਰੁੱਪਾਂ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜੇ ਈਵੈਂਜੈਲੀਕਲਸ ਹੈਗੇ ਆ, ਜਿਹੜੇ ਕ੍ਰਿਸਚੀਅਨਸ ਆ, ਉਹ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਵੱਡੇ ਜਿਹੜੇ ਸਪੋਰਟਰ ਹੈਗੇ ਆ। ਸੋ ਉਹਨਾਂ ਦਾ ਕਹਿੰਦੇ ਮੇਨ ਰੀਜ਼ਨ ਜਿਹੜਾ ਉਹਨਾਂ ਦੇ ਸਪੋਰਟ ਦਾ ਇਹ ਆ ਵੀ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹਨਾਂ ਨੂੰ ਉਹ ਪਸੰਦ ਕਰਦੇ ਹੈਗੇ ਆ। ਜਦੋਂ ਕਿ ਜਿਹੜਾ ਉਹਨਾਂ ਦਾ ਧਾਰਮਿਕ ਲੀਡਰ ਆ ਪੋਪ, ਉਹ ਇਹ ਕਹਿੰਦਾ ਹੈ ਵੀ ਪੂਰੀ ਦੁਨੀਆ ਦੇ ਵਿੱਚ ਜੇ ਕਿਸੇ ਨਾਲ ਧੱਕਾ ਹੁੰਦਾ ਹੈ, ਕਿਸੇ ਨੂੰ ਕਿਤੇ ਵੀ ਜਾ ਕੇ ਪੋਲੀਟੀਕਲ ਅਸਾਈਲਮ ਲੈਣਾ ਚਾਹੀਦਾ, ਅਤੇ ਉਹ ਜਿਹੜਾ ਸਰਕਾਰਾਂ ਦਾ ਫਰਜ਼ ਬਣਦਾ ਹੈਗਾ ਆ ਵੀ ਅਸੀਂ ਆਮ ਲੋਕਾਂ ਦੇ ਨਾਲ ਖੜੀਏ। ਸੋ ਇਹ ਜਿਹੜੇ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜੇ ਹੈਗੇ ਆ ਈਵੈਂਜੈਲੀਕਲਸ, ਇਹਨਾਂ ਦਾ ਇੱਕ ਮੈਗਜ਼ੀਨ ਨਿਕਲਦਾ ਹੈ, ਉਸਨੇ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਆ ਕਿਹਾ ਸੀ ਵੀ ਤੁਹਾਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਇੰਪੀਚਮੈਂਟ ਤੋਂ ਬਾਅਦ, ਪਰ ਬਾਅਦ ਦੇ ਵਿੱਚ ਫਿਰ ਜਿਹੜਾ ਉਹ ਐਡੀਟਰ ਹੀ ਸੀ ਉਸ ਨੂੰ ਹੀ ਜਿਹੜਾ ਉੱਥੋਂ ਰਿਜ਼ਾਈਨ ਕਰਨਾ ਪਿਆ। ਜੀ ਜੀ ਬਿਲਕੁਲ। ਅਤੇ ਆਪਾਂ ਜਿਹੜੀ ਹੁਣ ਤੁਹਾਨੂੰ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਿਹੜਾ ਵੀਜ਼ਾ ਬੁਲੇਟਿਨ ਅਤੇ ਪ੍ਰੋਸੈਸਿੰਗ ਟਾਈਮ ਵਗੈਰਾ ਜਿਹੜੇ ਕੀ ਚੱਲ ਰਹੇ ਨੇ। ਸੋ ਜਨਵਰੀ 2020 ਦੇ ਲਈ ਵੀਜ਼ਾ ਬੁਲੇਟਿਨ ਦੇ ਉੱਤੇ ਨਜ਼ਰ ਮਾਰਦੇ ਜਾਈਏ, ਤਰੀਕਾਂ ਤੁਹਾਨੂੰ ਦੱਸਦੇ ਜਾਂਦੇ ਹਾਂ। ਦੋ ਵੱਖਰੀਆਂ ਤਰੀਕਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੀ ਇੰਟਰਵਿਊ ਦੀਆਂ ਡੇਟਾਂ ਜਿਹੜੀਆਂ ਉਹ ਆਈਆਂ ਨੇ ਅਤੇ ਜਿਨ੍ਹਾਂ ਨੂੰ ਕਾਗਜ਼ ਜਿਹੜੇ ਜਮ੍ਹਾਂ ਕਰਾਉਣ ਦੇ ਲਈ ਆਖਿਆ ਗਿਆ ਆ। ਪਹਿਲੀ ਜਿਹੜੀ ਕੈਟੇਗਰੀ F1 ਕੈਟੇਗਰੀ US ਸਿਟੀਜ਼ਨ ਦੇ ਕੁਆਰੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਇਸ ਟਾਈਮ ਤਰੀਕ 15 ਜੁਲਾਈ 2013 ਜਿਹੜੀ ਉਹ ਚੱਲ ਰਹੀ ਆ। F2A ਕੈਟੇਗਰੀ ਜਿਹੜੀ ਆ ਉਸ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਘਰ ਵਾਲੀ ਜਾਂ ਉਹਨਾਂ ਦੇ ਬੱਚੇ, ਉਹਨਾਂ ਦੇ ਲਈ ਕਰੰਟ ਜਿਹੜੀ ਰੇਟ ਆ ਉਹ ਚੱਲ ਰਹੀ ਆ। ਇੰਟਰਵਿਊ ਵਾਲੀਆਂ ਜਿਹੜੀਆਂ ਗੱਲ ਕਰ ਰਿਹਾ ਮੈਂ, ਅਤੇ ਜਿਹੜੀ ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਕੁਆਰੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਸ ਤੋਂ ਵੱਧ ਆ, F2B ਕੈਟੇਗਰੀ 8 ਅਗਸਤ 2014। US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਇਸ ਟਾਈਮ ਤਰੀਕ 15 ਨਵੰਬਰ 2007। F4 ਕੈਟੇਗਰੀ US ਸਿਟੀਜ਼ਨ ਦੇ ਭੈਣ ਭਰਾ, ਉਹਨਾਂ ਦੇ ਲਈ ਜਿਹੜੀ 8 ਨਵੰਬਰ 2004 ਜਿਹੜੀ ਤਰੀਕ ਆ ਉਹ ਚੱਲ ਰਹੀ ਆ। ਇਸੇ ਤਰੀਕੇ ਨਾਲ ਜਿਨ੍ਹਾਂ ਨੂੰ ਕਾਗਜ਼ ਪੱਤਰ ਜਮ੍ਹਾਂ ਕਰਾਉਣ ਦੇ ਲਈ ਆਖਿਆ ਜਾ ਰਿਹਾ ਆ, ਉਹ F1 ਕੈਟੇਗਰੀ ਦੇ ਵਿੱਚ 15 ਮਾਰਚ 2014 ਹੈ। F2A ਕੈਟੇਗਰੀ ਦੇ ਵਿੱਚ ਜਿਹੜੀ 1 ਨਵੰਬਰ 2019 ਹੈ। F2B ਜਿਹੜੀ ਕੈਟੇਗਰੀ ਉਸ ਦੇ ਵਿੱਚ 8 ਅਪ੍ਰੈਲ 2015 ਹੈ। F3 ਕੈਟੇਗਰੀ 15 ਜੁਲਾਈ 2008 ਅਤੇ F4 ਕੈਟੇਗਰੀ 8 ਜੁਲਾਈ 2005 ਜਿਹੜੀ ਉਹ ਚੱਲ ਰਹੀ ਆ। ਬਾਕੀ ਰਿਲੀਜੀਅਸ ਵੀਜ਼ੇ ਵਾਲਿਆਂ ਦੇ ਲਈ ਜਿਹੜੀ ਕਰੰਟ ਡੇਟਸ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਨੇ। ਅਤੇ ਵੈਸੇ ਜਿਹੜੀ ਹਰਜੋਤ ਸਿੰਘ ਜੀ ਇੰਪਲੋਇਮੈਂਟ ਬੇਸਡ ਵਾਲਿਆਂ ਦੇ ਲਈ ਤਾਂ ਕਾਫੀ ਜਿਹੜਾ ਲੰਬਾ ਚੌੜਾ ਵੇਟ ਵਗੈਰਾ ਉਹਨਾਂ ਦੇ ਲਈ ਜਿਹੜੀਆਂ ਉਹ ਚੱਲ ਰਹੀਆਂ ਨੇ। ਅਤੇ ਬਾਕੀ ਪ੍ਰੋਸੈਸਿੰਗ ਟਾਈਮ ਦੇ ਉੱਤੇ ਦੱਸਦੇ ਜਾਈਏ, ਜਿਹੜਾ ਆ I-130 ਪਟੀਸ਼ਨ ਫਾਰ ਏਲੀਅਨ ਰਿਲੇਟਿਵ ਜਿਹੜਾ ਆ, ਉਹਨਾਂ ਦੇ ਲਈ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਵੱਖ-ਵੱਖ ਕੈਟੇਗਰੀਜ਼ ਦੇ ਵਿੱਚ ਵੇਟ ਟਾਈਮ ਇਸ ਪ੍ਰਕਾਰ ਆ। ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੇ ਆਪਣੇ ਘਰ ਵਾਲੀ ਜਾਂ ਬੱਚਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਆ, ਉਹਨਾਂ ਲਈ ਅਪਲਾਈ ਕੀਤਾ। 11 ਤੋਂ 15 ਮਹੀਨੇ ਦਾ ਵੇਟ ਪੀਰੀਅਡ। 22 ਅਕਤੂਬਰ 2018 ਜਿਹੜੀ ਆ ਉਹ ਰਿਸਿਪਟ ਡੇਟ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ, ਉਮਰ 21 ਸਾਲ ਤੋਂ ਜਿਨ੍ਹਾਂ ਦੀ ਵੱਧ ਸੀਗੀ,
ਉਹਨਾਂ ਦੇ ਲਈ ਵੇਟ ਪੀਰੀਅਡ 52 ਤੋਂ 68 ਮਹੀਨੇ ਦਾ ਆ। 5 ਮਈ 2014 ਵੇਟ ਪੀਰੀਅਡ ਹੈ। ਪਰਮਾਨੈਂਟ ਰੈਜ਼ੀਡੈਂਟ ਜਿਨ੍ਹਾਂ ਦੇ ਜਿਹੜੇ ਕੁਆਰੇ ਮੁੰਡੇ ਕੁੜੀ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਆ, ਉਹਨਾਂ ਦੇ ਲਈ 52 ਤੋਂ 67 ਮਹੀਨੇ ਦਾ ਵੇਟ ਪੀਰੀਅਡ ਆ, ਤਕਰੀਬਨ ਸੇਮ ਹੀ ਆ। 30 ਮਈ 2014 ਜਿਹੜੀ ਆ ਉਹਨਾਂ ਦੇ ਲਈ ਰਿਸਿਪਟ ਡੇਟ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਹੈ, ਉਮਰ 21 ਸਾਲ ਤੋਂ ਵੱਧ ਆ, ਉਹਨਾਂ ਦੇ ਲਈ 90 ਤੋਂ 116 ਮਹੀਨੇ ਦਾ ਵੇਟ ਪੀਰੀਅਡ ਹੈ। ਜਿਹੜਾ 30 ਅਪ੍ਰੈਲ 2010 ਜਿਹੜੀ ਆ ਉਹ ਰਿਸਿਪਟ ਡੇਟ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਭੈਣ ਭਰਾ ਲਈ ਅਪਲਾਈ ਕੀਤਾ ਆ, 100 ਤੋਂ ਲੈ ਕੇ 131 ਮਹੀਨੇ ਦਾ ਵੇਟ ਪੀਰੀਅਡ ਹੈ। 17 ਫਰਵਰੀ 2009 ਇਸ ਦੇ ਵਿੱਚ ਜਿਹੜੀ ਰਿਸਿਪਟ ਡੇਟ ਚੱਲ ਰਹੀ ਆ। ਬਾਕੀ ਤੁਹਾਨੂੰ ਯੂ ਵੀਜ਼ੇ ਦੇ ਬਾਰੇ ਜੇ ਦੱਸਦੇ ਜਾਈਏ, 52 ਤੋਂ 53 ਮਹੀਨੇ ਦਾ ਜਿਹੜਾ ਵੇਟ ਪੀਰੀਅਡ ਹੈ। ਇਸ ਮੌਕੇ 3 ਅਗਸਤ 2015 ਜਿਹੜੀ ਆ ਉਹ ਰਿਸਿਪਟ ਡੇਟ ਆ ਉੱਥੇ ਚੱਲ ਰਹੀ ਆ। ਅਤੇ ਬਾਕੀ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਸਿਟੀਜ਼ਨਸ਼ਿਪ ਦੇ ਲਈ, ਉਹਨਾਂ ਦੇ ਲਈ ਵੀ ਜਿਹੜੀ ਤਕਰੀਬਨ ਕਿਤੇ 6 ਮਹੀਨੇ ਤੋਂ ਲੈ ਕੇ ਸਾਲ 1.5 ਸਾਲ ਤੱਕ ਦਾ ਜਿਹੜਾ ਵੇਟ ਪੀਰੀਅਡ ਆ, ਹਰ ਇੱਕ ਸ਼ਹਿਰ ਦੇ ਲਈ ਜਿਹੜੀ ਵੱਖੋ ਵੱਖਰੀ ਆ ਉਹ ਚੱਲ ਰਹੀ ਆ। ਇਹ ਸਾਰੀਆਂ ਪ੍ਰੋਸੈਸਿੰਗ ਟਾਈਮਸ ਤੁਸੀਂ ਖੁਦ ਵੀ ਜਾ ਕੇ USCIS ਦੀ ਜਿਹੜੀ ਵੈਬਸਾਈਟ ਆ ਉਸ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਆਪਾਂ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ USCIS ਜਿਹੜਾ ਆ, ਜਿੰਨੇ ਵੀ ਫਾਰਮ ਤੁਹਾਡੇ ਹੈਗੇ ਆ, ਤੁਸੀਂ ਟਰਾਈ ਕਰੋ ਔਨਲਾਈਨ ਭਰਨ ਦੇ ਲਈ। ਔਨਲਾਈਨ ਭਰਨ ਦੇ ਨਾਲ ਇੱਕ ਤਾਂ ਤੁਹਾਨੂੰ ਇਮੀਡੀਏਟਲੀ ਪਤਾ ਲੱਗ ਜਾਂਦਾ ਤੁਹਾਡੀ ਕੋਈ ਗਲਤੀ ਤਾਂ ਨਹੀਂ, ਕਿਉਂਕਿ ਨਹੀਂ ਤਾਂ ਫਾਰਮ ਸਬਮਿਟ ਨਹੀਂ ਹੁੰਦਾ। ਫੀਸ ਉਹਦੀ ਬਿਲਕੁਲ ਸਹੀ ਭਰੋ। ਉਹਦੇ ਨਾਲ ਜਿਹੜੀਆਂ ਤੁਸੀਂ ਔਨਲਾਈਨ ਫਾਰਮ ਭਰਨਾ ਬੜਾ ਈਜ਼ੀ ਕੀਤਾ ਹੋਇਆ ਆ USCIS ਨੇ, ਅਤੇ ਉਹਨਾਂ ਦੀਆਂ ਵੀਡੀਓ ਵੀ ਬਣਾਈਆਂ ਹੋਈਆਂ ਆ। ਅਤੇ ਤੁਸੀਂ ਤੁਹਾਡੇ ਅਗਰ ਆਪ ਨਹੀਂ ਕਰ ਸਕਦੇ, ਜਿਹੜੇ ਬੱਚੇ ਆ ਉਹ ਭਰ ਸਕਦੇ, ਚਾਹੇ ਤੁਸੀਂ ਸਿਟੀਜ਼ਨ ਬਣਨਾ ਆ, ਗ੍ਰੀਨ ਕਾਰਡ ਰੀਅਪਲਾਈ ਕਰਨਾ ਆ, ਕੋਈ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜਾ ਐਡਰੈਸ ਚੇਂਜ ਕਰਨਾ ਆ। ਸੋ ਜਿਹੜੀ ਇਮੀਗ੍ਰੇਸ਼ਨ ਆਫਿਸ ਵਾਲੇ ਆ ਉਹ ਇਹੀ ਚਾਹੁੰਦੇ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਤੁਸੀਂ ਜਿਹੜੀ ਐਪਲੀਕੇਸ਼ਨ ਭਰਨੀ ਆ ਉਹ ਔਨਲਾਈਨ ਹੀ ਭਰੋ। ਇੱਕ ਤਾਂ ਤੁਹਾਨੂੰ ਸਟੇਟਸ ਪਤਾ ਲੱਗਦਾ ਰਹਿੰਦਾ, ਦੂਜਾ ਇਹ ਆ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਮਿਸਟੇਕ ਤਾਂ ਨਹੀਂ ਹੋਈ ਉਹ ਜਿਹੜਾ ਪਤਾ ਲੱਗਦਾ ਰਹਿੰਦਾ ਹੈਗਾ। ਬਿਲਕੁਲ। ਅਤੇ ਇਹ ਸਾਲ ਦਾ ਅਖੀਰਲਾ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਇਹ ਪ੍ਰੋਗਰਾਮ ਆ, ਅਤੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਆਪਾਂ ਆਪਣੇ ਸਰੋਤਿਆਂ ਨੂੰ ਦੁਬਾਰਾ ਜ਼ਰੂਰ ਬੇਨਤੀ ਅਪੀਲ ਹੱਥ ਜੋੜ ਕੇ ਇਹੀ ਕਰਦੇ ਹਾਂ ਵੀ ਭਾਈ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਪੇਪਰ ਵਰਕ ਆ ਉਸ ਨੂੰ ਪਲੀਜ਼ ਹਮੇਸ਼ਾ ਅਪ ਟੂ ਡੇਟ ਰੱਖੋ। ਜਿਸ ਵੀ ਤੁਹਾਨੂੰ ਕਾਗਜ਼ ਪੱਤਰ ਦੀ ਜਿਹੜੀ ਜ਼ਰੂਰਤ ਆ ਉਹ ਤੁਸੀਂ ਆਪਣਾ ਬਿਲਕੁਲ ਬਰਾਬਰ ਜਿਹੜਾ ਉਹ ਬਣਾ ਕੇ ਰੱਖੋ। ਇਸ ਨੂੰ ਜਿਹੜਾ ਆ ਹੌਲਿਆਂ ਦੇ ਵਿੱਚ ਨਾ ਲਓ, ਜੇ ਬਾਅਦ ਦੇ ਵਿੱਚ ਐਵੇਂ ਪ੍ਰੋਬਲਮ ਜਿਹੜੀ ਉਹ ਨਾ ਆਵੇ। ਅਤੇ ਜਿਹੜਾ ਪਬਲਿਕ ਚਾਰਜ ਵਾਲਾ ਆ, ਜਿਨ੍ਹਾਂ ਨੇ ਵਰਕ ਪਰਮਿਟ ਤੋਂ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ ਆ ਜਾਂ ਗ੍ਰੀਨ ਕਾਰਡ ਤੋਂ ਸਿਟੀਜ਼ਨ ਲਈ ਕਰਨਾ ਹੈ, ਹਾਂਜੀ, ਜਿਹੜਾ ਪਬਲਿਕ ਚਾਰਜ ਦੇ ਵਿੱਚ ਗ੍ਰੀਨ ਕਾਰਡ ਤੋਂ ਸਿਟੀਜ਼ਨਸ਼ਿਪ ਵਾਲਾ ਨਹੀਂ ਆ, ਉਹਦੇ ਵਿੱਚ ਜਿਹੜਾ ਗ੍ਰੀਨ ਕਾਰਡ ਦੇ ਲਈ ਜਾਂ ਜੇ ਕਿਸੇ ਦਾ ਰੀਨਿਊਅਲ ਹੈਗਾ ਆ, ਕੰਡੀਸ਼ਨਲ ਤੋਂ ਮੇਨ ਦੇ ਲਈ ਜਾਣਾ ਆ, ਅਤੇ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਲਈ ਅਪਲਾਈ ਕਰਨਾ ਆ, ਉਹ ਜੇ ਪਬਲਿਕ ਚਾਰਜ ਤੁਸੀਂ ਬਗੈਰ ਮਤਲਬ ਤੋਂ ਲੈ ਰਹੇ ਹੋ, ਤੁਹਾਨੂੰ ਉਸ ਦੀ ਜ਼ਰੂਰਤ ਵੀ ਨਹੀਂ ਹੈ ਅਤੇ ਤੁਸੀਂ ਤਾਂ ਵੀ ਲੈ ਰਹੇ ਹੋ, ਤਾਂ ਉਹ ਕਹਿੰਦੇ ਆ ਵੀ ਇਮੀਗ੍ਰੇਸ਼ਨ ਅਫਸਰ ਦੇ ਕੋਲ ਉਹ ਅਖਤਿਆਰ ਹੈਗਾ ਆ ਵੀ ਉਹ ਤੁਹਾਡਾ ਗ੍ਰੀਨ ਕਾਰਡ ਆ ਉਹ ਡਿਨਾਈ ਕਰ ਸਕਦਾ ਆ। ਬਹੁਤ ਸਾਰੀਆਂ ਜਿਹੜੀਆਂ ਖਬਰਾਂ ਇਸ ਦੇ ਬਾਬਤ ਆਈਆਂ ਵੀ ਕਈਆਂ ਦੇ ਜਿਹੜੇ ਵੀਜ਼ੇ ਆਲਰੇਡੀ ਇਹਨਾਂ ਚੀਜ਼ਾਂ ਦੇ ਕਰਕੇ ਉਹ ਪਹਿਲਾਂ ਹੀ ਜਿਹੜੇ ਇਮੀਗ੍ਰੈਂਟ ਵੀਜ਼ੇ ਆ ਉਹ ਉੱਥੇ ਹੀ ਡਿਨਾਈ ਕੀਤੇ ਗਏ ਨੇ। ਬਾਕੀ ਅਮਰੀਕਾ ਨੇ ਬਾਹਰ ਦੇ ਵਿੱਚ ਜਿਹੜੇ ਇੱਦਾਂ ਦੇ ਪ੍ਰੋਸੈਸਿੰਗ ਸੈਂਟਰ ਆ ਉਹ ਕਾਫੀ ਜਿਹੜੇ ਉਹ ਬੰਦ ਕਰ ਦਿੱਤੇ ਨੇ। ਬਾਕੀ ਜਿਨ੍ਹਾਂ ਨੇ ਗ੍ਰੀਨ ਕਾਰਡ ਤੋਂ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ ਆ, ਉਹਨਾਂ ਦੇ ਲਈ ਜਿਹੜਾ ਮੋਰਲ ਕਰੈਕਟਰ ਆ, ਗੁੱਡ ਮੋਰਲ ਕਰੈਕਟਰ ਆ, ਉਸ ਦਾ ਘੇਰਾ ਜਿਹੜਾ ਉਸਨੇ ਕਾਫੀ ਜਿਹੜਾ ਵਧਾਇਆ ਆ। ਟੈਕਸ ਨਹੀਂ ਭਰਿਆ ਉਹ ਵੀ ਜਿਹੜਾ ਅੜਿੱਕੇ 'ਚ ਆ, ਕੋਈ ਕਿਸੇ ਤਰੀਕੇ ਦਾ ਅਸੌਲਟ ਆ, DUI ਡਬਲ DUI ਵਾਲਾ ਆ, ਉਸ ਨੂੰ ਵੀ ਜਿਹੜਾ ਉਹ ਰੋਕਿਆ ਜਾ ਸਕਦਾ ਆ। ਬੈਂਕ ਫਰਾਡ, ਇੰਸ਼ੋਰੈਂਸ ਫਰਾਡ, ਕਿਸੇ ਤਰੀਕੇ ਦਾ ਸੈਕਸ਼ੂਅਲ ਅਸੌਲਟ, ਕਿਸੇ ਹੋਰ ਤਰੀਕੇ ਦੇ ਕ੍ਰਾਈਮ ਦੇ ਵਿੱਚ ਜਿਹੜਾ ਉਹ ਆ ਜਾਣਾ, ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਇਸ ਦਾ ਘੇਰੇ ਨੂੰ ਇਸ ਦੇ ਵਿੱਚ ਕਾਫੀ ਜ਼ਿਆਦਾ ਵਧਾਇਆ ਆ। ਜਿੱਦਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਇਸ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਇਹੀ ਆ ਵੀ ਜਿਹੜਾ ਇੱਥੇ ਇਮੀਗ੍ਰੈਂਟ ਹੋਣਾ ਚਾਹੁੰਦਾ, ਜਿਹੜਾ ਗ੍ਰੀਨ ਕਾਰਡ ਲੈਣਾ ਚਾਹੁੰਦਾ ਆ, ਉਸ ਦੇ ਉੱਤੇ ਵੀ ਜਿਹੜਾ ਆ ਉਹ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਅਖਿਆਈ ਕੀਤੀ ਜਾਵੇ। ਅਤੇ ਜਿਹੜੇ ਆਲਰੇਡੀ ਗ੍ਰੀਨ ਕਾਰਡ ਹੋਲਡਰ ਆ, ਜੇ ਉਹਨਾਂ ਨੇ ਸਿਟੀਜ਼ਨ ਬਣਨਾ ਹੈ, ਅਤੇ ਉਹਨਾਂ ਦੇ ਲਈ ਵੀ ਥੋੜ੍ਹਾ ਜਿਹੜਾ ਆ ਉਹ ਔਖਿਆਂ ਜਿਹੜਾ ਕੀਤਾ ਜਾਵੇ। ਇਹ ਬਾਰ-ਬਾਰ ਅਸੀਂ ਇਸ ਲਈ ਹਰਜੋਤ ਸਿੰਘ ਜੀ ਦੱਸ ਰਹੇ ਹਾਂ, ਜਿਹੜਾ ਟੈਕਸ ਫਰਾਡ ਵਾਲਾ ਜਿਹੜਾ ਖਾਸ ਕਰਕੇ ਜਿਹੜਾ ਮਸਲਾ ਆ, ਆਪਣੇ ਜਿਹੜੇ ਬਹੁਤ ਸਾਰੇ, ਮੈਂ ਜਾਣ-ਬੁੱਝ ਕੇ ਨਹੀਂ ਕਹਿ ਰਿਹਾ, ਇਹ ਤੁਹਾਨੂੰ ਆਪਾਂ ਜਿਹੜਾ ਆਪਣੇ ਤੁਹਾਨੂੰ ਚੰਗੀ ਸਲਾਹ ਜਿਹੜੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕਈ ਵਾਰੀ ਖਾਸ ਕਰਕੇ ਜਿੱਦਾਂ ਕੋਈ ਟਰੱਕਰਸ ਆ ਜਾਂ ਕੋਈ ਆਪਣੇ ਬਿਜ਼ਨਸ ਜਿਹੜੇ ਖੁਦ ਜਿਹੜੇ ਕਈ ਵਾਰੀ ਕਰਦੇ ਆ,
ਜਿੱਦਾਂ ਆਪਾਂ ਵੇਖਿਆ ਵੀ ਹੁਣ ਮਸਲਾ ਬਹੁਤ ਚੱਲਿਆ 1099 ਦਾ ਤੇ W2 ਦਾ। ਜੀ ਇਹਨਾਂ ਮਸਲਿਆਂ ਦੇ ਵਿੱਚ ਐਵੇਂ ਜਿਹੜੇ ਟੈਕਸ ਵਾਲੇ ਰੈਕਡ ਆਪਣਾ ਖਰਾਬ ਨਾ ਕਰ ਲਿਓ, ਜੀ ਤੇ ਉਹ ਟੈਕਸ ਵਾਲਾ ਰੈਕਡ ਜੇ ਖਰਾਬ ਹੋਊਗਾ ਬਾਅਦ ਦੇ ਵਿੱਚ ਇਹਨਾਂ ਨੂੰ ਐਵੇਂ ਮੌਕਾ ਮਿਲਣਾ ਆ ਜੀ ਵੀ ਤੁਹਾਨੂੰ ਜਿਹੜਾ ਕਹਿਣਾ ਵੀ ਤੁਹਾਡਾ ਗੁੱਡ ਮੋਰਲ ਕਰੈਕਟਰ ਨਹੀਂ ਸੀਗਾ ਤੇ ਅਸੀਂ ਤੁਹਾਨੂੰ ਜਿਹੜਾ ਸਿਟੀਜ਼ਨਸ਼ਿਪ ਜਿਹੜੀ ਉਹ ਨਹੀਂ ਦੇ ਰਹੇ। ਇਹ ਜ਼ਰੂਰੀ ਨਹੀਂ ਵੀ ਇਦਾਂ ਹੋਊਗਾ, ਪਰ ਉਹਨਾਂ ਨੂੰ ਜੀ। ਮੌਕਾ ਮਿਲ ਸਕਦਾ ਸੋ ਹੈ। ਬਹੁਤ ਸਾਰੀਆਂ ਆਪਣੀਆਂ ਬੀਬੀਆਂ ਜਿਹੜੀਆਂ ਚਾਈਲਡ ਕੇਅਰ ਦਾ ਕੰਮ ਕਰਦੀਆਂ, ਕੈਸ਼ ਕੰਮ ਕਰਦੀਆਂ, ਉਹ ਜ਼ਰੂਰ ਤੁਹਾਨੂੰ ਟੈਕਸ ਫਾਈਲ ਕਰਨਾ ਚਾਹੀਦਾ ਹੈ। ਕੈਸ਼ ਨਹੀਂ ਕੰਮ ਕਰਨਾ ਚਾਹੀਦਾ, ਕਿਉਂਕਿ ਜਦੋਂ ਫਿਰ ਤੁਸੀਂ ਰਿਟਾਇਰ ਹੋਣਾ ਆ ਫਿਰ ਨਾ ਤਾਂ ਤੁਹਾਨੂੰ ਮੈਡੀਕੇਅਰ ਮਿਲਣਾ ਹੈ ਤੇ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਸੋਸ਼ਲ ਸਿਕਿਉਰਿਟੀ ਮਿਲਣੀ ਆ, ਕਿਉਂਕਿ ਬਾਅਦ 'ਚ ਪਤਾ ਲੱਗਦਾ ਫਿਰ ਜਦੋਂ ਬੰਦਾ ਰਿਟਾਇਰ ਹੁੰਦਾ। ਤੇ ਪਲੱਸ ਜੇ ਕਿਤੇ ਇੱਦਾਂ ਦਾ ਕੋਈ ਫੜ ਹੋ ਗਿਆ ਤੇ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਬਣਨੀ ਆ ਉਹਦੇ 'ਚ ਪ੍ਰੋਬਲਮ ਆਊਗੀ। ਖਤਰਾ ਸੋ ਬਣ ਇੱਕ ਵਾਰੀ ਸਕਦਾ। ਫੇਰ ਦੱਸਦੇ ਜਾਂਦੇ, ਅਸੀਂ ਦੋਨੋਂ ਹੀ ਵਕੀਲ ਨਹੀਂ ਹੈਗੇ, ਪਰ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਆਨੇ ਆ, ਲੀਗਲੀ ਆਨੇ, ਇਲੀਗਲੀ ਆਨੇ, ਕਿਸੇ ਤਰ੍ਹਾਂ ਵੀ ਆਨੇ ਆ, ਨੰਬਰ 1 ਪ੍ਰਾਇੋਰਟੀ ਤੁਹਾਡੀ ਐਨ ਹੋਣੀ ਚਾਹੀਦੀ ਹੈ ਵੀ ਕਦੋਂ ਤੱਕ ਆਪਾਂ US ਸਿਟੀਜ਼ਨ ਬਣੀਏ, ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੀਏ, ਤਾਂ ਕਿ ਜਿਹੜੀ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਆ ਪ੍ਰੋਬਲਮ ਆ ਜਾਵੇ। ਜੀ ਜੀ। ਸੋ ਸਾਡੇ ਇਸ ਪ੍ਰੋਗਰਾਮ ਦਾ ਸਾਨੂੰ ਆਸ ਆ ਸਰੋਤਿਆਂ ਵੱਲੋਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਫਾਇਦਾ ਵੀ ਹੋਇਆ ਹੋਊਗਾ, ਕਿਉਂਕਿ ਆਪਾਂ ਤੁਹਾਡੇ ਨਾਲ ਸਿਰਫ ਜਿਹੜੀਆਂ ਖਬਰਾਂ ਹੀ ਆ ਉਹ ਸਾਂਝੀਆਂ ਕਰਦੇ ਆ ਵੀ ਕੀ ਕੁਝ ਹੋ ਰਿਹਾ ਹੈਗਾ ਆ, ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ, ਕਿਉਂਕਿ ਸਾਨੂੰ ਸਰੋਤੇ ਕਾਲਾਂ ਕਰਕੇ ਦੱਸਦੇ ਰਹਿੰਦੇ ਆ। ਸੋ ਇਮੀਗ੍ਰੇਸ਼ਨ ਦੀ ਬਾਬਤ ਸਾਡਾ ਜਿਹੜਾ ਹੈ ਇਹ ਸਾਲ 2019 ਦਾ ਇਹ ਜਿਹੜਾ ਸਾਡਾ ਆਖਰੀ ਪ੍ਰੋਗਰਾਮ ਸੀਗਾ। ਜੀ ਬਿਲਕੁਲ। ਤੇ ਹੁਣ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ। ਜ਼ਰੂਰ ਆਪਣੀ ਫੀਡਬੈਕ ਆ ਉਹ ਦਿੰਦੇ ਰਿਹਾ ਕਰੋ, ਤਾਂ ਜੋ ਆਪਾਂ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਆਪਾਂ ਬਿਹਤਰ ਜਿਹੜਾ ਉਹ ਕਰਦੇ ਰਹੀਏ। ਤੇ ਉਮੀਦ ਕਰਦੇ ਹਾਂ ਤੁਹਾਡੇ ਲਈ ਜਿਹੜਾ ਨਵਾਂ ਸਾਲ ਤੁਹਾਡੇ ਪਰਿਵਾਰਾਂ ਦੇ ਲਈ ਬਹੁਤ ਹੀ ਵਧੀਆ ਖੁਸ਼ਗਵਾਰ ਜਿਹੜਾ ਆ ਉਹ ਹੋਵੇ। ਤੇ ਹੁਣ ਇਜਾਜ਼ਤ ਲੈਂਦੇ ਆ। ਮੇਰੇ ਰਾਜਕਰਮਵੀਰ ਤੇ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ, ਹੈਪੀ ਨਿਊ ਈਅਰ ਤੇ ਬਹੁਤ ਹੀ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।